ਗੋਲ ਕਰ ਲੈਂਦੀ ਆ ਦੁਨੀਆ ਜਿਹੜੀ ਆ। ਫਿਰ ਉਹਦੇ ਵਿੱਚ ਗੋਲ ਗੋਲ ਘੇਰੇ ਦੇ ਵਿੱਚ ਹੀ ਨਾ ਗੇੜੇ ਕੱਟੀ ਜਾਂਦੀ ਆ ਕਿ ਕੌਣ ਸੱਚਾ ਆ, ਕੌਣ ਝੂਠਾ ਆ, ਕੀ ਗਲਤ ਆ, ਕੀ ਸਹੀ ਹੈ। ਬਹਰਹਾਲ ਇਹ ਜਿਹੜੀ ਆਈ ਆ ਟੂਲ ਕਿੱਟ, ਇਹ ਆਈ ਆ ਕਾਂਗਰਸ ਬੰਨੀਓ। ਔਰ ਕਮਾਲ ਦੀ ਗੱਲ ਆ ਕਿ ਲਿਆਂਦੀ ਆ ਭਾਜਪਾ ਨੇ ਕੱਢ ਕੇ। ਕਹਿੰਦੇ ਆ ਕਿ ਪੂਰੀ ਤਿਆਰੀ ਕੀਤੀ ਹੋਈ ਹੈ ਇਹਨਾਂ ਨੇ, ABCDEFGHI ਕਿ ਇੱਦਾਂ ਪਤਾ ਨਹੀਂ ਕਿੰਨੇ ਕੁ ਉਹਦੇ ਨੁਕਤੇ ਦੱਸ ਰਹੇ ਸੀਗੇ। ਮਤਲਬ ਕਿ ਉਹਦੇ ਵਿੱਚ ਜੇ ਆਪਾਂ ਦੇਖੀਏ ਮੁੱਢਲੇ ਤੌਰ ਤੇ, ਕਿਉਂਕਿ ਕਾਫੀ ਕੁਛ ਹੁੰਦਾ ਹੈ ਟੂਲ ਕਿੱਟ ਦੇ ਵਿੱਚ, ਕਿ ਮੋਦੀ ਸਰਕਾਰ ਨੂੰ ਬਦਨਾਮ ਕਰਨ ਦੀ ਵਿਉਂਤ ਸੀ, ਇਹਨਾਂ ਦੀ ਸਾਜ਼ਿਸ਼ ਸੀਗੀ। ਕਿ ਜਿੱਦਾਂ ਉਦਾਹਰਨ ਦੇ ਤੌਰ ਤੇ, ਮਿਸਾਲ ਦੇ ਤੌਰ ਤੇ, ਕਿ ਜਦ ਵੀ COVID-19 ਦੀ ਸੈਕਿੰਡ ਵੇਵ ਦੀ ਗੱਲ ਕਰਨੀ ਆ ਤਾਂ ਇੰਡੀਅਨ ਸਟ੍ਰੇਨ ਕਹਿਣਾ ਹੈ, ਇਹ ਲਿਖਣਾ ਹੈ, ਮੋਦੀ ਸਟ੍ਰੇਨ ਕਹਿਣਾ ਆ। ਮਤਲਬ ਕਿ ਇਸ ਤਰ੍ਹਾਂ ਦੇ ਟਵੀਟ ਕਰੋ ਜਾਂ ਬਾਹਰ ਮੀਡੀਆ ਦੇ ਨਾਲ ਇਸ ਤਰ੍ਹਾਂ ਦੀ ਕੋਈ ਕਰੋ ਤੁਸੀਂ ਆਪਣੀ ਸਾਂਝ ਪੈਦਾ ਕਿ ਉਹ ਵੱਧ ਤੋਂ ਵੱਧ ਕਵਰੇਜ ਕਰਨ। ਮਤਲਬ ਕਿ ਇਸ ਤਰ੍ਹਾਂ ਦੀਆਂ ਗੱਲਾਂ ਜਿਹੜੀਆਂ ਇਸ ਤਥਾ ਕਥਿਤ ਟੂਲ ਕਿੱਟ ਦੇ ਵਿੱਚ ਮੌਜੂਦ ਨੇ, ਉਕਰੀਆਂ ਹੋਈਆਂ ਨੇ। ਅੰਗਰੇਜ਼ੀ ਦੇ ਵਿੱਚ ਇਹ ਟੂਲ ਕਿੱਟ 3-4 ਪੰਨਿਆਂ ਦੀ ਹੈਗੀ ਆ। ਸੰਬਿਤ ਪਾਤਰਾ ਨੇ ਇਹਦੇ ਬਾਬਤ ਖੁਲਾਸਾ ਕੀਤਾ ਵਾ। ਮਤਲਬ ਕਿ ਸੋਸ਼ਲ ਮੀਡੀਆ ਤੇ ਕਿਸ ਤਰ੍ਹਾਂ ਚੱਲਣਾ, ਉਹ ਜਿਵੇਂ ਟੂਲ ਕਿੱਟ ਦੀ ਆਪਾਂ ਬੜੀ ਤਫਸੀਲ ਨਾਲ ਚਰਚਾ ਕੀਤੀ ਹੋਈ ਹੈ ਜਦੋਂ ਉਹ ਥਨਬਰਗ ਦਾ ਮਸਲਾ ਚੱਲਿਆ ਸੀ ਮੇਰੇ ਖਿਆਲ ਦੇ ਨਾਲ, ਉਹ ਕਿਸਾਨੀ ਅੰਦੋਲਨ ਨੂੰ ਲੈ ਕੇ। ਤਾਂ ਉਸ ਵੇਲੇ ਟੂਲ ਕਿੱਟ ਦਾ ਬਹੁਤ ਵੱਡੇ ਪੱਧਰ ਤੇ ਵਿਸ਼ਲੇਸ਼ਣ ਹੋਇਆ ਸੀਗਾ ਕਿ ਬਲਾ ਕੀ ਹੈ। ਮਤਲਬ ਕਿ ਇੱਕ ਤਰ੍ਹਾਂ ਨਾਲ ਇੱਕ ਡਾਕੂਮੈਂਟ ਜਿਹਦੇ ਵਿੱਚ ਕਿਸੇ ਵੀ ਲਹਿਰ ਦੇ ਪ੍ਰਤੀ ਜਾਂ ਕਿਸੇ ਵੀ ਪ੍ਰਾਪੇਗੰਡੇ ਦੇ ਪ੍ਰਤੀ ਇੱਕ ਗਾਈਡਲਾਈਨ ਪ੍ਰੋਪਰ ਕਿ ਇਸ ਅਨੁਸਾਰ ਆਹ ਕੁਛ ਕਰਨਾ ਸੋਸ਼ਲ ਮੀਡੀਆ ਤੇ, ਆਹ ਕੁਛ ਬੋਲਣਾ, ਆਹ ਕੁਛ ਚੱਲਣਾ। ਇਹ ਸਾਰਾ ਇੱਕ ਕਹਿ ਲਓ ਕਿ ਡਾਕੂਮੈਂਟ ਹੈ ਜਿਹਨੂੰ ਕਹਿ ਦਿੰਦੇ ਆ ਟੂਲ ਕਿੱਟ। ਤਾਂ ਬਹਰਹਾਲ ਇਹਨਾਂ ਨੇ ਦੋਸ਼ ਲਾਇਆ ਤੇ ਨਾਲ ਇਹਨਾਂ ਦੇ ਜਿਹੜੇ ਹੈਗੇ ਆ ਤਰਜਮਾਨ ਜਿਹੜੇ ਆ ਕੇ ਟੈਲੀਵਿਜ਼ਨ ਡਿਬੇਟਾਂ ਦੇ ਵਿੱਚ ਬਹੁਤ ਰੌਲਾ ਰੱਪਾ ਪਾਉਂਦੇ ਆ। ਉਹ ਕਹਿੰਦੇ ਆ ਕਿ ਦੇਖੋ ਜੇ ਤੁਸੀਂ ਰਾਹੁਲ ਗਾਂਧੀ ਦੀ ਕਰੋਗੇ ਟਾਈਮਲਾਈਨ ਚੈੱਕ ਕਰੋਗੇ ਤੁਸੀਂ ਤਾਂ ਉਹਦੇ 'ਚ ਵੀ ਤੁਹਾਨੂੰ ਸਾਰੀਆਂ ਚੀਜ਼ਾਂ ਇਹੀ ਨਜ਼ਰ ਆਉਣਗੀਆਂ ਟਵੀਟਾਂ ਦੇ ਵਿੱਚ ਕਿ ਜੋ ਕਿਹਾ ਜਾ ਰਿਹਾ। ਹੁਣ ਗੱਲ ਇਹ ਆ ਕਿ ਪਤਾ ਨਹੀਂ ਹੁਣ ਇਹ ਸੱਚੀ ਆ ਜਾਂ ਝੂਠੀ ਆ, ਕਿਉਂਕਿ ਪ੍ਰਮਾਣ ਨਹੀਂ ਹੈ ਇਸ ਚੀਜ਼ ਦਾ ਕੋਈ ਆਪਣੇ ਕੋਲ ਪੁਖਤਾ ਤੌਰ ਤੇ। ਲਿਆਂਦੀ ਕਹਿੰਦੇ ਆ ਭਾਜਪਾ ਨੇ, ਜੇ ਤਾਂ ਕਿਸੇ ਥਰਡ ਪਾਰਟੀ ਨੇ ਲਿਆਂਦੀ ਹੋਵੇ ਫਿਰ ਤਾਂ ਆਪਾਂ ਥੋੜਾ ਬਹੁਤਾ ਇਤਬਾਰ ਕਰ ਲਈਏ ਇੰਡੀਆ ਨਾ। ਹੁਣ ਭਾਜਪਾ ਲਿਆਵੇ, ਭਾਜਪਾ ਦੇ ਕੰਮ ਤਾਂ ਨਿਰਾਲੇ ਨੇ। ਤੁਹਾਨੂੰ ਯਾਦ ਹੋਣਾ ਹੈ ਜਦੋਂ ਬੰਗਾਲ ਦੇ ਵਿੱਚ ਚੋਣਾਂ ਤੋਂ ਬਾਅਦ ਹਿੰਸਾ ਹੋਈ, ਉਸ ਸਮੇਂ ਇਹਨਾਂ ਨੇ ਕੀ ਕੀਤਾ, ਇੱਕ ਫੋਟੋ ਪ੍ਰਚਾਰ ਦਿੱਤੀ ਕਿ ਬੰਦਾ ਮਾਰ ਦਿੱਤਾ ਸਾਡਾ। ਬਾਅਦ ਦੇ ਵਿੱਚ ਉਹ ਆਜ ਤੱਕ ਦਾ ਪੱਤਰਕਾਰ ਨਿਕਲਿਆ, ਆਜ ਤੱਕ ਚੈਨਲ ਦਾ, ਇੰਡੀਆ ਟੂਡੇ ਵਾਲਿਆਂ ਦਾ, ਕਹਿੰਦਾ ਮੈਂ ਤੇ ਜਿੰਦਾ, ਮੈਂ ਤੇ ਕਦੇ ਮਤਲਬ ਕਿ ਕੋਈ ਮੈਂਬਰਸ਼ਿਪ ਹੀ ਨਹੀਂ ਰਹੀ ਕਿਸੇ ਪਾਰਟੀ ਦੀ, ਮੈਂ ਤਾਂ ਜਰਨਲਿਸਟ ਹਾਂ ਯਾਰ। ਗਿਰਨ ਦੀ ਵੀ ਡਿੱਗਣ ਦੀ ਵੀ ਕੋਈ ਹੱਦ ਹੁੰਦੀ। ਫੇਰ ਇੱਕ ਬੀਬੀ ਦਾ ਪ੍ਰਚਾਰ ਦਿੱਤਾ ਕਿ ਰੇਪ ਹੋਇਆ, ਬੰਗਾਲ ਦੀ ਉਹ ਗੱਲ ਹੈ। ਤਾਂ ਉੱਥੇ ਵੀ ਇਹ ਮੁੱਦੇ ਮੂੰਹ ਡਿੱਗ ਪਿਆ ਪ੍ਰੋਪੇਗੰਡਾ, ਕਿਉਂਕਿ ਉਹ ਬੀਬੀ ਖੁਦ ਆ ਗਈ ਸਾਹਮਣੇ। ਉਹ ਕਹਿੰਦੀ ਕਿ ਨਾ ਮੇਰੇ ਨਾਲ ਐਸਾ ਕੁਛ ਨਹੀਂ ਵਾਪਰਿਆ। ਫਿਰ ਇਸ ਤੋਂ ਬਾਅਦ ਜੇ ਤੁਸੀਂ ਵੇਖੋਗੇ ਤੇ ਆਹ ਥੋੜੇ ਦਿਨ ਪਹਿਲਾਂ ਇਹਨਾਂ ਦੀ ਚੰਗੀ ਛਿੱਲ ਲਾਈ ਸੀ ਦਾ ਗਾਰਡੀਅਨ ਨੇ, ਜਾਂ ਇੱਕ ਮੇਰੇ ਖਿਆਲ ਦੇ ਨਾਲ ਆਸਟ੍ਰੇਲੀਅਨ ਮੀਡੀਆ ਦਾ ਇੱਕ ਆਊਟਲੈਟ ਸੀ, ਉਹਨਾਂ ਨੇ ਚੰਗੀ ਸੰਪਾਦਕੀ ਠੋਕ ਕੇ ਲਿਖੀ ਸੀ। ਇਹਨਾਂ ਦੇ ਜਿਹੜੇ ਭਗਤ ਆ ਉਹਨਾਂ ਨੇ ਆਨਣ ਫਾਨਣ ਦੇ ਵਿੱਚ ਜਿਵੇਂ ਆਪਾਂ ਕਹਿੰਦੇ ਨਾ ਉੜ ਪੁੜ ਕਰਕੇ ਤੇ ਦੋ ਨਾਲ ਉਹਨਾਂ ਦੇ ਨਾਮ ਰਲਦਿਆਂ ਦੀਆਂ ਵੈਬਸਾਈਟਾਂ ਬਣਾਤੀਆਂ। ਨਰਿੰਦਰ ਮੋਦੀ ਦੇ ਕਸੀਦੇ ਕੱਢੇ ਪੂਰੇ ਉਹਨਾਂ ਨੇ ਠੋਕ ਕੇ ਸੋਲੇ ਗਾਏ ਕਿ ਨਰਿੰਦਰ ਮੋਦੀ ਤਾਂ ਆਹ ਕੁਛ ਕਰ ਰਿਹਾ ਜੀ, ਆਹ ਕੁਛ ਕਰ ਰਿਹਾ। ਜਦੋਂ ਲੋਕਾਂ ਨੇ ਥੋੜੀ ਜਿਹੀ ਉਹਦੇ ਬਾਰੇ ਪੜਤਾਲ ਕੀਤੀ, ਪੜਚੋਲ ਕੀਤੀ, ਉਹ ਵੀ ਝੂਠ ਡਿੱਗ ਪਿਆ। ਜਦੋਂ ਤੁਹਾਡੇ ਇਸ ਤਰ੍ਹਾਂ ਦੇ ਝੂਠ ਡਿੱਗ ਪੈਂਦੇ ਆ, ਤੁਹਾਡੀ ਕੱਢੀ ਹੋਈ ਚੀਜ਼ ਤੇ ਇਤਬਾਰ ਕੋਈ ਕੀ ਕਰੇਗਾ? ਸਭ ਤੋਂ ਵੱਡੀ ਗਲਤੀ ਆ। ਮੈਂ ਇਹ ਵੀ ਨਹੀਂ ਕਹਿ ਰਿਹਾ ਕਿ ਇਹ ਝੂਠੀ ਆ ਜਾਂ ਇਹ ਸੱਚੀ ਆ, ਮੈਂ ਦੋਨੇ ਚੀਜ਼ਾਂ ਦੀ ਪ੍ਰੋੜਤਾ ਨਹੀਂ ਕਰਦਾ, ਪਰ ਮੇਰੇ ਕਹਿਣ ਦਾ ਮਤਲਬ ਹੈ ਕਿ ਭਾਜਪਾ ਲਿਆਈ ਆ ਤਾਂ ਭਾਜਪਾ ਦੀਆਂ ਲਿਆਂਦੀਆਂ ਚੀਜ਼ਾਂ ਅੱਗੇ ਡਿੱਗ ਚੁੱਕੀਆਂ ਨੇ। ਹੁਣ ਕਾਂਗਰਸ ਕਹਿੰਦੀ ਆ ਕਿ ਇਸ ਮੁੱਦੇ ਤੇ ਅਸੀਂ FIR ਕਟਾਵਾਂਗੇ। ਮੇਰੇ ਖਿਆਲ ਦੇ ਨਾਲ ਉਹ ਗਏ ਵੀ FIR ਕਟਾਉਣ, ਸ਼ਾਇਦ ਹੋ ਵੀ ਜਾਵੇ FIR। ਤਾਂ ਇਸ ਤਰ੍ਹਾਂ ਅੱਜ ਇਸ ਟੂਲ ਕਿੱਟ ਦੀ ਕਰੋਨਾ ਕਾਲ ਦੇ ਵਿੱਚ ਐਂਟਰੀ ਹੁੰਦੀ ਆ ਔਰ ਫਿਰ ਦੱਬ ਕੇ, ਰੱਜ ਕੇ, ਗੱਜ ਕੇ, ਵੱਜ ਕੇ ਸਿਆਸਤ ਹੁੰਦੀ ਆ। ਆਉਣ ਵਾਲੇ ਦਿਨਾਂ ਦੇ ਵਿੱਚ ਵੀ ਟੂਲ ਕਿੱਟ ਤੇ ਉਧਰੋਂ ਮਮਤਾ ਵਰਸਸ CBI, ਇਹ 2-3 ਮੁੱਦੇ ਜਿਹੜੇ ਆ ਨਾ ਉਹ ਚੱਲਣਗੇ ਮੇਰੇ ਖਿਆਲ ਦੇ ਨਾਲ। ਪਰ ਗੱਲ ਤੇ ਇਹੋ ਆ ਨਾ ਕਿ ਜਦੋਂ ਤੁਸੀਂ
ਇਹੋ ਜਿਹੀ ਵਿਵਸਥਾ ਦਿੱਤੀ ਹੈ ਜਿਹਦੇ ਵਿੱਚ ਸਾਰਾ ਕੁਝ ਕਲੈਪਸ ਕਰ ਗਿਆ, ਹਸਪਤਾਲ, ਤੁਹਾਡਾ ਆਕਸੀਜਨ ਦਾ ਸਿਸਟਮ, ਕੀ ਉਹ ਝੂਠ ਹੈ? ਇੱਕ ਇਹਨਾਂ ਨੇ ਤੇ ਇੱਥੋਂ ਤੱਕ ਕਹਿ ਦਿੱਤਾ ਕਿ ਜਿਹੜੀ ਕਾਂਗਰਸ ਦੀ ਰਾਜਨੀਤੀ ਹੈ ਇਸ ਵੇਲੇ ਉਹ ਗਿੱਧ ਵਰਗੀ ਆ। ਮਤਲਬ ਗਿੱਧ ਆਪਾਂ ਇੱਲ ਕਹਿ ਦਿੰਦੇ ਜਾਂ ਗਿਰਜ ਕਹਿ ਦਿੰਦੇ ਆ, ਕਿ ਉਹ ਜੋ ਉਡੀਕ ਕਰਦੀ ਆ ਕਿ ਮਰੇ ਤੇ ਮਾਸ ਖਾਧਾ ਜਾਵੇ। ਤਾਂ ਇਹਨਾਂ ਨੇ ਤੇ ਇੱਥੋਂ ਤੱਕ ਤੁਲਨਾ ਕਰ ਦਿੱਤੀ ਆ ਕਿ ਇਹਨਾਂ ਦੀ ਰਾਜਨੀਤੀ ਗਿੱਧ ਵਰਗੀ ਆ। ਤਾਂ ਗੱਲ ਤਾਂ ਇਹ ਆ ਕਿ ਕੀ ਇਹ ਝੂਠ ਹੈ? ਤੁਸੀਂ ਕਹਿ ਰਹੇ ਹੋ ਕਿ ਮੋਦੀ ਨੂੰ ਬਦਨਾਮ ਕਰਨ ਦਾ ਯਤਨ ਹੈ। ਤੁਸੀਂ ਦੱਸਦੇ ਹੋ ਕਿ ਤੁਹਾਡੇ ਹਸਪਤਾਲਾਂ 'ਚ 500 ਦੇ ਕਰੀਬ ਬੰਦਾ ਆਕਸੀਜਨ ਕੋਲੋਂ ਨਹੀਂ ਮਰਿਆ। ਬਾਂਹ ਕੱਢ ਕੇ ਕਹਿ ਦਿਓ। ਤੁਹਾਡੇ ਭੇਜੇ ਵੈਂਟੀਲੇਟਰ ਖਰਾਬ ਨਿਕਲੇ ਕਿ ਨਹੀਂ ਨਿਕਲੇ? ਤੁਹਾਡੇ ਕੋਲੋਂ ਆਕਸੀਜਨ ਜਿਹੜੀ ਹੈ ਉਹ ਪੂਰਤੀ ਤਾਂ ਛੱਡੋ, ਕਈ ਦਿਨ ਤੱਕ ਤੁਹਾਨੂੰ ਇਹ ਸੁਰ ਨਹੀਂ ਸੀ ਲੱਗਦਾ ਕਿ ਅਸੀਂ ਕਰੀਏ ਤੇ ਕਰੀਏ ਕੀ। ਤੁਹਾਡਾ ਮੈਡੀਕਲ ਸਟਾਫ ਪੂਰਾ ਨਹੀਂ ਹੈ। ਲੋਕ ਪਿੰਡਾਂ ਦੇ ਵਿੱਚ ਇੰਡੀਆ 'ਚ ਵਿਚਾਰੇ ਲੇਟੇ ਹੋਏ ਆ ਦਰਖਤਾਂ ਦੇ ਥੱਲੇ, ਉਹਨਾਂ ਦੇ ਕੋਲ ਹਸਪਤਾਲਾਂ ਤੱਕ ਪਹੁੰਚਣ ਦੇ ਸਾਧਨ ਨਹੀਂ ਹੈ। ਤੁਹਾਡਾ ਹਸਪਤਾਲ ਉਹਨਾਂ ਤੱਕ ਪਹੁੰਚ ਹੀ ਨਹੀਂ ਸਕਦਾ। ਸੋ ਕੀ ਇਹ ਗੱਲਾਂ ਬਦਨਾਮ ਕਰਨ ਵਾਲੀਆਂ? ਜੇ ਇਹ ਗੱਲਾਂ ਕੋਈ ਕਹਿੰਦਾ ਆ ਕਿਸੇ ਤਰੀਕੇ ਦੇ ਨਾਲ ਤੁਸੀਂ ਉਹਨੂੰ ਜੋੜਦੇ ਹੋ ਕਿ ਦੇਸ਼ ਨੂੰ ਬਦਨਾਮ ਕਰਨ ਦਾ ਯਤਨ ਕੀਤਾ ਜਾ ਰਿਹਾ, ਇਹਦਾ ਮਤਲਬ ਕਿ ਤੁਸੀਂ ਬੇਨਾਮ ਰਹਿਣਾ ਚਾਹੁੰਦੇ ਹੋ, ਦੇਸ਼ ਨੂੰ ਬੇਨਾਮ ਰੱਖਣਾ ਚਾਹੁੰਦੇ ਹੋ ਕਿ ਕਿਸੇ ਮੁੱਦੇ ਤੇ ਵੀ ਜਿਹੜਾ ਮੁੱਦਾ ਹੈ ਉਹ ਬੇਨਾਮ ਹੀ ਰਹਿ ਜਾਵੇ, ਉਹ ਬਦਨਾਮ ਨਾ ਹੋਵੇ। ਮਤਲਬ ਕਿ ਕੱਜਿਆ ਰਹੇ, ਲੋਕ ਮਰ ਜਾਣ, ਲੋਕ ਤੜਫ ਤੜਫ ਕੇ ਦਮ ਤੋੜ ਜਾਣ, ਲੋਕ ਵਿਚਾਰੇ ਲਾਵਾਰਸਾਂ ਦੀ ਤਰ੍ਹਾਂ ਘਰਾਂ ਦੇ ਵਿੱਚ ਆਪਣੇ ਆਪ ਨੂੰ ਮੌਤ ਦੇ ਹਵਾਲੇ ਕਰਕੇ ਬਹਿ ਜਾਣ। ਇਹ ਸਭ ਕੁਝ ਠੀਕ ਹੈ, ਦੇਸ਼ ਪ੍ਰੇਮ ਹੈ। ਇਹ ਬਹੁਤ ਵੱਡੀ ਇੱਕ ਰਾਸ਼ਟਰਵਾਦ ਦੀ ਪਰਿਭਾਸ਼ਾ ਸਿਰਜੀ ਜਾ ਰਹੀ ਹੈ ਤੁਹਾਡੇ ਵੱਲੋਂ। ਤੇ ਜੇ ਕੋਈ ਸੱਚ ਸਾਹਮਣੇ ਲਿਆਉਂਦਾ ਹੈ ਉਹ ਗਦਾਰ ਆ, ਉਹ ਗਿੱਧ ਆ, ਇੱਲ ਆ, ਗਿਰਜ ਆ, ਪਤਾ ਨਹੀਂ ਕਿਆ ਕਿਆ ਤੁਸੀਂ ਕਹਿੰਦੇ ਹੋ। ਪਰ ਤੁਹਾਡੇ ਆਪਣੇ ਸੁਬਰਾਮਨੀਅਮ ਸਵਾਮੀ ਨੇ ਕੀ ਕਿਹਾ? ਤੁਹਾਡੇ ਆਪਣੇ ਹੋਰ ਲੀਡਰਾਂ ਨੇ, ਭਾਜਪਾ ਦੇ ਬਹੁਤ ਸਾਰੇ ਲੀਡਰਾਂ ਨੇ ਕੀ ਕਿਹਾ? ਕਦੇ ਦੇਖੋ ਵਿਚਾਰੋ ਕਿ ਉਹ ਕੌਣ ਆ। ਖੈਰ, ਕਰੋਨਾ ਦੇ ਨਾਲ ਜੁੜੀਆਂ ਕੁਛ ਹੋਰ ਅਪਡੇਸ਼ਨਸ ਜਿਹੜੀਆਂ ਨੇ ਉਹ ਆਪਾਂ ਜਾਂਦੇ ਜਾਂਦੇ ਦ੍ਰਿਸ਼ਟੀਗੋਚਰ ਕਰ ਦਿੰਦੇ ਹਾਂ ਬਿਜ਼ਨਸ ਦੇ। ਤਾਂ ਦੇਖੋ, ਅੱਜ ਜੇ ਆਪਾਂ ਵੇਖੀਏ ਤਾਂ ਮੋਦੀ ਨੇ 46 ਜ਼ਿਲ੍ਹਿਆਂ ਦੇ ਜਿਹੜੇ DM ਹੁੰਦੇ ਆ ਉਹਨਾਂ ਦੇ ਨਾਲ ਵਰਚੁਅਲ ਮੀਟਿੰਗ ਕੀਤੀ ਆ। ਕਿਹਾ ਕਿ ਕਰੋਨਾ ਤੋਂ ਪਿੰਡਾਂ ਨੂੰ ਬਚਾਉਣਾ ਹੈ, ਸਹੀ ਜਾਣਕਾਰੀ ਦਿਓ, ਕਾਲਾਬਾਜ਼ਾਰੀ ਰੋਕੋ। ਇਹ ਕਾਲਾਬਾਜ਼ਾਰੀ ਕਦੋਂ ਰੁਕੇਗੀ? ਇੱਕ ਸਵਾਲ ਆ। ਫਿਰ ਬੱਚਿਆਂ ਦੇ ਕਰੋਨਾ ਟੀਕਾ ਟਰਾਇਲ 10 ਦਿਨਾਂ 'ਚ ਸ਼ੁਰੂ ਹੋ ਜਾਣਗੇ। ਇਹ ਗੱਲ ਜਿਹੜੀ ਆ DCGI ਮਤਲਬ ਕਿ ਜਿਹੜੇ ਡਰੱਗ ਕੰਟਰੋਲਰ ਜਨਰਲ ਆਫ ਇੰਡੀਆ ਨੇ ਉਹਨਾਂ ਨੇ ਇਹ ਜਾਣਕਾਰੀ ਦਿੱਤੀ ਆ ਕਿ ਇਸ ਨੂੰ ਮਨਜ਼ੂਰੀ ਮਿਲ ਗਈ ਆ। ਪਰ ਟੀਕਾ ਤੇ ਜਿਹੜਾ 18+ ਵਾਲਿਆਂ ਨੂੰ ਪੂਰਾ ਨਹੀਂ ਆਇਆ। ਵੈਕਸੀਨੇਸ਼ਨ ਡਰਾਈਵ ਤਾਂ ਕਹਿ ਲਓ ਕਿ ਇਸ ਵੇਲੇ ਡਾਈਵ ਲਾ ਕੇ ਗੋਤਾ ਖਾ ਕੇ ਤੇ ਬਿਲਕੁਲ ਕਿਸੇ ਖੂਹ ਖਾਤੇ 'ਚ ਪੈ ਗਈ ਆ। ਇੱਧਰ ਪਦਮ ਸ਼੍ਰੀ ਡਾਕਟਰ KK ਅਗਰਵਾਲ ਚੱਲ ਵਸੇ ਆ ਕਰੋਨਾ ਦੇ ਨਾਲ। ਕਮਾਲ ਦੀ ਗੱਲ ਆ ਕਿ ਅਪ੍ਰੈਲ ਦੇ ਵਿੱਚ ਹੀ ਵੈਕਸੀਨੇਟ ਹੋ ਗਏ ਸਨ। 2 ਡੋਜ਼ਾਂ ਅਪ੍ਰੈਲ 'ਚ ਹੀ ਲੱਗ ਚੁੱਕੀਆਂ ਸੀਗੀਆਂ। ਤਦ ਵੀ ਡਾਕਟਰ KK ਅਗਰਵਾਲ ਜਿਹੜੇ ਪਦਮ ਸ਼੍ਰੀ ਅਵਾਰਡ ਜਿਨ੍ਹਾਂ ਨੂੰ ਮਿਲ ਚੁੱਕਾ ਵਾ ਜੇਤੂ ਨੇ, ਤਾਂ ਉਹਨਾਂ ਦਾ ਇੰਤਕਾਲ ਹੋ ਗਿਆ। ਇੱਧਰ ਕੇਂਦਰੀ ਮੰਤਰੀ ਸੰਜੀਵ ਬਾਲੀਆ ਦੇ ਭਰਾ ਦੀ ਕਰੋਨਾ ਨਾਲ ਮੌਤ ਹੋ ਗਈ ਹੈ। ਦੂਜੇ ਭਰਾ ਦੀ ਹਾਲਤ ਨਾਜ਼ੁਕ ਆ। ਦੇਖ ਲਓ, ਮੰਤਰੀਆਂ ਦੇ ਰਿਸ਼ਤੇਦਾਰ ਮਰ ਰਹੇ ਨੇ। ਅਮਿਤ ਸ਼ਾਹ ਦੇ ਪਿੰਡ ਦੇ ਵਿੱਚ ਕੋਈ ਸਿਹਤ ਪ੍ਰਬੰਧ ਨਹੀਂ। ਜਰਨਲ VK ਸਿੰਘ ਦੇ ਪਿੰਡ ਦੇ ਵਿੱਚ ਬੰਦੇ ਮਰ ਰਹੇ ਨੇ। ਪਰ ਜੇ ਤੁਸੀਂ ਗੱਲ ਕਰੋ, ਤੁਸੀਂ ਦੇਸ਼ ਧਰੋਹੀ, ਤੁਸੀਂ ਦੇਸ਼ ਵਿਰੋਧੀ, ਤੁਸੀਂ ਹਿੰਦੂ ਵਿਰੋਧੀ, ਤੁਸੀਂ ਹਿੰਦੁਸਤਾਨ ਵਿਰੋਧੀ। ਖੈਰ, ਇਹ ਤਾਂ ਸਭ ਕੁਝ ਚੱਲ ਰਿਹਾ। ICMR ਨੇ ਇੱਕ ਫੈਸਲਾ ਕੀਤਾ। ਉਹ ਕਹਿੰਦੇ ਕਿ ਕਰੋਨਾ ਪੀੜਤਾਂ ਦੇ ਇਲਾਜ ਲਈ ਹੁਣ ਨਹੀਂ ਵਰਤੀ ਜਾਵੇਗੀ ਪਲਾਜ਼ਮਾ ਥੈਰੇਪੀ। ਆਹ ਤਾਂ ਇਹਨਾਂ ਦੇ ਗੋਲ ਚੇਂਜ ਹੁੰਦੇ ਆ। ਜਿਵੇਂ ਦਲ ਬਦਲਵਾਂ ਦੀਆਂ ਪੱਗਾਂ ਸਾਰਾ ਚੇਂਜ ਨਹੀਂ ਹੁੰਦੀਆਂ ਰਹਿੰਦੀਆਂ, ਉਸ ਤਰ੍ਹਾਂ ਇਹਨਾਂ ਦੇ ਗੋਲ ਚੇਂਜ ਹੁੰਦੇ ਨੇ। ਪਲਾਜ਼ਮਾ ਥੈਰੇਪੀ ਨੂੰ ਕਿੰਨਾ ਪ੍ਰਚਾਰਿਆ ਸੀ ਇਹਨਾਂ ਨੇ। ਜੀ ਜੀ, ਉਸ ਵੇਲੇ ਵੀ ਆਪਾਂ ਗੱਲ ਕੀਤੀ ਸੀ ਕਿ ਪਲਾਜ਼ਮਾ ਥੈਰੇਪੀ ਸਥਾਈ ਇਲਾਜ ਨਹੀਂ ਹੈ। ਉਹ ਕੁਝ ਮਾਮਲਿਆਂ 'ਚ ਔਰ ਕੁਝ ਖਾਸ ਟਾਈਮ ਦੇ ਦੌਰਾਨ ਉਹ ਇੱਕ ਰਾਹਤ ਦੇ ਸਕਦਾ। ਕੋਈ ਬਹੁਤ ਹੀ ਵੱਡੀ ਉਹਦੇ ਨਾਲ ਨਹੀਂ ਰਾਹਤ ਮਿਲ ਸਕਦੀ। ਤਾਂ ਇਸੇ ਤਰ੍ਹਾਂ ਰੈਮਡੇਸਿਵਿਰ ਬਾਰੇ ਹੁਣ ਇਹ ਕਹਿ ਰਹੇ ਆ ਕਿ ਦੇਖੋ ਜੀ, ਉਹ ਖਾਸ ਹਾਲਾਤ 'ਚ ਕਿਤੇ 1% ਬੰਦੇ ਨੂੰ ਦੇ ਸਕਦੇ ਆ, ਪਰ ਉਹਦੀ ਤਾਂ ਬਲੈਕ ਮਾਰਕੀਟਿੰਗ ਹੋ ਗਈ ਬਹੁਤ ਵੱਡੇ ਪੱਧਰ ਤੇ। ਸੋ ਆਹ ਸਾਰਾ ਕੁਛ ਚੱਲਦਾ ਪਿਆ। ਖੈਰ, ਦੂਜੇ ਪਾਸੇ ਅੱਜ ਮੇਰਠ ਤੋਂ ਇੱਕ ਬੜੀ ਸੈਡ ਨਿਊਜ਼ ਸੀਗੀ। ਜੋੜੇ ਭਰਾ ਜਿਹੜੇ ਇਕੱਠੇ ਹੀ ਸੰਸਾਰ ਦੇ ਵਿੱਚ ਆਏ ਸੀ, ਯੰਗ ਸੀ, ਪੜ੍ਹਾਈ ਕਰਨ ਵਾਸਤੇ ਬਾਹਰ ਜਾਣਾ ਸੀਗਾ, ਕਰੋਨਾ ਪੋਜ਼ਿਟਿਵ ਹੋਏ। ਤੇ ਮਾਪੇ ਕਹਿੰਦੇ ਪਹਿਲਾਂ ਹੀ ਸੋਚ ਲਿਆ ਸੀ, ਜਾਂ ਤਾਂ ਦੋਨੇ ਹੀ ਹੱਸਦੇ ਖੇਡਦੇ
खुशियां वाले चेहरे लैके दोबारा विहड़े दे विच आउणगे ते जां सुन्ने ही रह जाणगे। तां वो जो एक धुड़कू सी मापिਆਂ ਦਾ ਉਹੀ सच्चा होया। दोने बहुत स्मार्ट बच्चे जिहड़े सीगे मापिਆਂ ਦੇ ਉਹ चल बसे आ। खैर इधर इलाहाबाद हाई कोर्ट ने एक बारी फिर यूपी सरकार को शीशा विखाया, तुहानूं पता ही है। मैं विखाया शीशा ते लोग पत्थर मारे ने। इत्थे यह हाल है कि यूपी दे विच जे कोई शीशा दिखावे तो फिर पत्थर भी वजदे आ। इलाहाबाद हाई कोर्ट ने कहा कि छोटे कस्बियां ते पिंडां च सेहत प्रणाली जिहड़ी है राम भरोसे राम राज कहंदे सी असीं सिरजांगे। राम राज दे विच राम दे बंदे राम भरोसे रह गए। ये विचों राम राज देण दा दावा करने वाले निकल गए। खैर यूपी पुलिस की हाजरी च एक शर्मनाक खरा सामने आया, क्योंकि नदी दे विच लाशां दा वहन जिहड़ा वो निरंतर वहिंदा जा रहा है और बदस्तूर जारी है। ते एक लाश कड्ढी गई ते कमाल की गल यह कि ये कहंदे सी कि संस्कार वास्ते 5-5 हज़ार रुपया देवांगे। लाश कड्ढ के ते टायरां दे नाल साड़ी, टायर पा के माड़े जे 2-3 टायर ला के और डचे जे ला के ते लाश का संस्कार कर दिता। इहो जी पुलिस है। घटना बलिया जिले की है, कोई एवें ना कह दे कि एवें ही सुनाई जाते पंजाबी रेडियो यूएस वाले। ते इधर बक्सर दे विच शमशान घाट च 10 दिनों के अंदर 799 लाशों का संस्कार होया। सरकार ने कोरोना च सिर्फ 6 मौतां दसियां है। हाई कोर्ट ने जवाब मंग लिया। लखनऊ दे विच 2.5 महीनों के दौरान 13,313 डेथ सर्टिफिकेट जारी हुए ने, पर सरकारी अंकड़ियां च कोरोना नाल मौतां जिहड़ियां वो महज 1042 ने, 1042 है। ये दोहे खबरां जे तुसीं नाल जोड़ के देखोगे तो एक सवाल उठेगा कि जे मन लो इन्नियां चिखावां बल रही ने, इन्ने सिवे चलते पे ने ते कोरोना दे नाल मौतां नहीं हो रही, फिर तो डराउण की जरूरत ही कुछ नहीं है लोगों को। तुसीं जे देखो मान लो 799 बंदे मरे ने ते कोरोना जिहड़ा वो होया सिर्फ 6 बंदियां नूं। मतलब कोरोना तो है ही नहीं इंडिया च। फिर मौतां ते जिहड़ियां ने दूजियां बीमारियां नाल हो रही। जे तुहाडे अंकड़ियां ते लांघती हुई एतबार करे कोई, समझते हो? जे लखनऊ दे विच 13,313 डेथ सर्टिफिकेट जारी होए आ ते कोरोना दे नाल मौतां जिहड़ियां वो उहदे चों सिर्फ होईयां 1000, तुसीं अंकड़ा कढ लो, बना लो कि उत्थे फिर ये जिहड़ी मोर्टैलिटी रेट जिहड़ी आ किन्नी कु बनेगी। मतलब कि कोरोना तो फिर है ही नहीं। इसदा मतलब कि तुसीं ड्रामा करदे हो जां फिर तुसीं लाशां दी जिहड़ी है वो राजनीति करदे हो। दोनों ही सूरतां दे विच तुसीं घिरे हुए हो, तुसीं डिग चुके हो अपने ज़मीर तो जो भी कर रहे हो। अगे आपां गुजरात का एक दिन अंकड़ा जिहड़ा वो इसी तरह चुकिया सी ते मैं उदन भी सवाल चुके सी, जिहड़े अंकड़े घटा सकदे आ वो वधा भी सकदे आ, वधा सकदे आ वो फिर घटा सकदे आ। तो इसका मतलब यह कि ये मन मर्जी का ही बना लिया इन्होंने सारा। इधर गांधीवार आप जे नैशनल अपडेशन की गल करिए तो केजरीवाल ने अज एक चंगा कदम चुकया। चंगे नूं चंगा, फुल नूं फुल, कंडे नूं कंडा कह देना चाहिए। इन्होंने ऐलान किया 72 लाख लोगों को असीं एक मुफ्त राशन की किट देवांगे। इस तो इलावा जे कोई कमाऊ मर गया तो उहदे जिहड़े हैगे वारस उन्होंने 2500 रुपया पेंशन वजों देंगे। 50,000 रुपया उदा भी मतलब कि एक मुश्त देने का भी ऐलान किया इन्होंने। तो 2,500 उन्होंने बच्चों की पेंशन बन दी जाऊगी जिन्हों के मापे मर गए ने। मतलब कि माँ भी चल गई है तो पिता भी चल गया है। सो इन्हों 2500 रुपया जोड़ा वो एक्सट्रा मिले करेगा, जिन्होंने आप लवारस कह लीए या नाथ कह लीए। सो इन्हों का कह लो कि एक ऐलाननामा वा, इनू तुसीं किसी तरह भी लै सकते हो। पर मेरे ख्याल दे नाल कुछ भी है, कुछ ना करने वालों तो कुछ कर रहे हैं। केरल है या दिल्ली है, थोड़ा बहुता कर रहे हैं। बाकी ठीक है, समस्यावां जिहड़ियां हरेक शहर दे विच हरेक स्टेट दे विच हैन। पंजाब की गल कर लीए, काल खाल दे विच कैप्टन साहब कहते हैं कि लक्षण जे दिसन ते नाल दी नाल टैसट कराओ। ये पिंडां दे सरपंचां नाल गलबात कर रहे सीगे ते दूजे पासे वैसे वो टैसट तक कराउण नूं तैयार हुंदे, पर जदों उन्हां नूं हस्पतालों दी खबरां पढ़न नूं मिलदियां ना फिर थोड़ा जिहा उदास हो जांदे आ। कहंदे कि कोई गल नहीं है, कल्ले इत्थे पए रहांगे, कल्ले इत्थे पए रहांगे। उत्थे गए उत्थे तो किसी ने पानी भी नहीं पुछना। हालात आ, जे मेरा यकीन नहीं तो पिंड चों किसी नूं भी पुछ लिओ फोन करके। लोगों च डर बैठा होया कि हस्पताल जिहड़े आ बिल्कुल केयर नहीं करते। तो लोग अपने पद्धर से वैसे पंजाब दे विच मैं तुहानूं अगे भी एक दिन दसी सी गल, 4 MP डॉक्टर थोड़ा जिहा हथ पा रहे हैं, उन्होंने रिजल्ट भी माड़े मोटे हैगे आ।
ਉੱਦਾਂ ਪੰਜਾਬ ਦੇ ਪਿੰਡਾਂ ਦੇ ਵਿੱਚ ਕੁਛ ਹੱਦ ਤੱਕ ਬਿਮਾਰੀ ਫੈਲ ਗਈ ਸੀ, ਪਰ ਹੁਣ ਥੋੜ੍ਹਾ ਜਿਹਾ ਪੰਜਾਬ ਦੇ ਵਿੱਚ ਮੋੜਾ ਜ਼ਰੂਰ ਪਿਆ ਕੇਸਾਂ ਨੂੰ, ਇਹਨਾਂ ਦੇ ਅੰਕੜਿਆਂ ਮੁਤਾਬਕ। ਇੱਧਰ ਇਹਨਾਂ ਨੇ ਐਲਾਨ ਹੋਰ ਕੀਤਾ ਪੰਜਾਬ ਲਿਆ ਕਿ 100% ਜੋ ਵੈਕਸੀਨੇਸ਼ਨ ਕਰਵਾਉਣਗੇ ਪਿੰਡ 10 ਲੱਖ ਰੁਪਏ ਐਕਸਟਰਾ ਉਹਨਾਂ ਨੂੰ ਵਿਸ਼ੇਸ਼ ਗ੍ਰਾਂਟ ਦਿੱਤੀ ਜਾਏਗੀ। ਵੈਸੇ ਜਦੋਂ ਇਹ ਗ੍ਰਾਂਟ ਦੇਣ ਨਗਦ ਹੀ ਲੈ ਲਿਓ, ਮੈਂ ਜਿਹੜੇ ਵੀ ਪਿੰਡ ਵਾਸੀ ਹੋਣਗੇ ਮੈਂ ਉਹਨਾਂ ਨੂੰ ਅਪੀਲ ਕਰੂੰਗਾ, ਕਿਉਂਕਿ ਇਹਨਾਂ ਦੇ ਦਿੱਤੇ ਜਿਹੜੇ ਚੈੱਕ ਹੈ ਮੁੜ ਕੇ ਬਾਉਂਸ ਹੋ ਜਾਂਦੇ ਆ, ਫੇਰ ਦਿੰਦੇ ਆ, ਫੇਰ ਕਈ ਵਾਰ ਬਾਉਂਸ ਹੋ ਜਾਂਦੇ ਆ। ਔਰ ਇਹ ਉਹਨਾਂ ਨੂੰ ਦਿੱਤੇ ਸੀਗੇ ਇਹਨਾਂ ਨੇ ਜਿਹੜੇ ਪਿਛਲੇ ਸਾਲ ਚੱਲ ਵਸੇ ਸੀਗੇ, ਜਿਨ੍ਹਾਂ ਨੂੰ ਮਤਲਬ ਕਿ ਇਹਨਾਂ ਨੇ ਦਿੱਤੀਆਂ ਸੀਗੀਆਂ ਕੁਛ ਮਤਲਬ ਕਿ ਉਹਨਾਂ ਨੂੰ ਸਹੂਲਤਾਂ ਦਿੱਤੀਆਂ ਸੀਗੀਆਂ। ਇੱਧਰ ਸਿਹਤ ਮੰਤਰੀ ਨੇ ਚਿਤਾਇਆ ਵਾ, ਕਹਿੰਦਾ ਆ ਕਿ ਜੇ ਵੱਧ ਬਿੱਲ ਲਿਆ ਤਾਂ ਹਸਪਤਾਲ ਜਿਹੜੇ ਆ ਉਹ ਤੁਹਾਡੇ ਜ਼ਬਤ ਕਰ ਲਏ ਜਾਣਗੇ। ਮਜੀਠੀਆ ਸਾਹਿਬ ਕਹਿੰਦੇ ਆ ਕਿ ਨਿੱਜੀ ਹਸਪਤਾਲ ਵਾਲੇ ਲੁੱਟ ਮਚਾ ਰਹੇ ਆ, ਇਹ ਗੱਲ ਬਿਲਕੁਲ ਦਰੁਸਤ ਆ, ਪਰ ਇਹਨਾਂ ਨੂੰ ਹੁਣ ਹੀ ਯਾਦ ਕਿਉਂ ਆ ਰਿਹਾ ਸਿਹਤ ਮੰਤਰੀ ਨੂੰ? ਜਿਨ੍ਹਾਂ ਨੇ ਕੰਮ ਕਰਨਾ ਸੀ ਉਹਨਾਂ ਨੇ ਤਾਂ ਕਰ ਦਿੱਤਾ। ਆ ਕੱਲ ਇਹਨਾਂ ਨੇ ਇੱਕ ਸਿਟੀ ਸਕੈਨ ਸੈਂਟਰ ਹੈ ਜਿਹੜਾ ਉਹ ਸੀਲ ਕੀਤਾ ਹੈ, ਮਤਲਬ ਕਿ ਜਿਹੜਾ 700-800 ਦੇ ਵਿੱਚ ਚੈਸਟ ਦਾ ਸੀਟੀ ਸਕੈਨ ਹੁੰਦਾ ਵਾ 4400 ਕੇ 4500 ਰੁਪਇਆ ਮੰਗਣ ਡਿਆ ਸੀਗਾ। ਮੰਗਣ ਕੀ ਡਿਆ ਸੀ? ਛਿੱਲ ਲਾਉਣ ਡਿਆ ਸੀਗਾ। ਤੇ ਇਹ ਹੁਣ ਜਾਗੇ ਆ ਬੜੀ ਡੂੰਘੀ ਨੀਂਦ ਤੋਂ, ਕੰਪੋਜ਼ ਦੀਆਂ ਗੋਲੀਆਂ ਖਾ ਕੇ ਕਈ ਵਾਰ ਜਿਹੜੀ ਰਾਜਨੀਤੀ ਹੈ ਨਾ ਉਹ ਮਖਮਲੀ ਸੇਜ ਤੇ ਸੌ ਜਾਂਦੀ ਆ, ਫਿਰ ਉਹਨੂੰ ਅਚਾਨਕ ਕਿਤੇ ਸੁਪਨਾ ਆਉਂਦਾ ਡਰਾਉਣਾ, ਜਾਂ ਉਹਨਾਂ ਨੂੰ ਕੋਈ ਉਹਨਾਂ ਦਾ ਪਿਆਦਾ ਹੁੱਜ ਮਾਰਦਾ ਕਿ ਉੱਠੋ ਜਨਾਬੇ ਵਾਲੀ ਬਹੁਤ ਦੇਰ ਹੋ ਗਈ ਆ, ਤਾਂ ਫਿਰ ਰਾਜਨੀਤੀ ਜਿਹੜੀ ਆ ਉਹ ਉੱਠ ਪੈਂਦੀ ਆ। ਇੱਧਰ ਸੈਡ ਨਿਊਜ਼ ਆ, ਪਟਿਆਲੇ ਦੇ ਵਿੱਚ ਮੈਡੀਕਲ ਕਾਲਜ ਦੇ ਜਿਹੜੇ ਸੀਨੀਅਰ ਸਰਜਨ ਸੀਗੇ ਡਾਕਟਰ ਰਾਜਨ, ਉਹਨਾਂ ਦੀ ਕਰੋਨਾ ਨਾਲ ਮੌਤ ਹੋ ਗਈ ਹੈ ਜੀ। ਇਕੱਲਾ ਨੀਰੋ ਹੀ ਨਹੀਂ, ਇੱਥੇ ਨੀਰੋ ਦੇ ਥੱਲੇ ਵਾਲੇ ਵੀ ਸਾਰੇ ਬੰਸਰੀਆਂ ਵਜਾਉਣ ਡਏ ਆ। ਅਗਲੀ ਜਿਹੜੀ ਆ ਮਿੰਟੂ ਜੀ ਆਪਾਂ ਜੇ ਗੱਲ ਕਰਦੇ ਜਾਈਏ, ਸੁਖਜਿੰਦਰ ਰੰਧਾਵਾ ਦੀ ਬੜਕ, ਜੇ ਇਕੱਲਾ ਵੀ ਰਹਿ ਗਿਆ ਤਾਂ ਲੜੂੰਗਾ ਗੁਰੂ ਲਈ। ਹਾਂਜੀ ਹਾਂਜੀ, ਵੈਸੇ ਤਾਂ ਕਹਿੰਦੇ ਨੇ ਉਹ ਇਕੱਲਾ ਰਹਿ ਜਾਂਦਾ ਜੋ ਆਕੜ ਕਰ ਜਾਂਦਾ, ਪਰ ਇੱਥੇ ਉਹੀ ਹੈ ਕਿ ਜੋ ਗੁਰੂ ਲਈ ਇਕੱਲਾ ਵੀ ਅੜ ਗਿਆ ਤਾਂ ਸਮਝ ਲਓ ਤਰ ਜਾਂਦਾ। ਇਹ ਤੇ ਹੈ ਰਾਜਨੀਤੀ ਦਾ ਇੱਕ ਪਾਸੇ ਆ। ਖੈਰ ਦੇਖੋ, ਕਾਂਗਰਸ ਦੀ ਇਹ ਉੱਠਕ ਬੈਠਕ ਆ, ਪਤਾ ਨਹੀਂ ਇਹ ਕਦੋਂ ਤੱਕ ਚੱਲੂਗੀ, ਕਦੋਂ ਤੱਕ ਇਹਦੇ ਇਸ ਤਰ੍ਹਾਂ ਦੇ ਜਿਹੜੇ ਮਸਾਲੇਦਾਰ ਚਿੱਠੇ ਆ ਜਾਂ ਮਸਾਲੇਦਾਰ ਇਹਦੇ ਇਸ ਤਰ੍ਹਾਂ ਦੇ ਐਪੀਸੋਡ ਆ ਉਹ ਆਉਂਦੇ ਰਹਿਣਗੇ। ਵੈਸੇ ਡੇਲੀ ਸੋਪ ਹੀ ਬਣ ਗਿਆ, ਜਿਵੇਂ ਆਉਂਦੇ ਹੁੰਦੇ ਆ ਨਾ ਸੱਸ ਬਹੂ ਦੇ ਨਾਟਕ, ਤੇ ਨਵਾਂ ਇੱਕ ਐਪੀਸੋਡ ਜਿਹੜਾ ਹੁੰਦਾ ਬਸ ਉਹ ਇਸੇ ਤਰ੍ਹਾਂ ਲੋਕ ਉਡੀਕਦੇ ਕਿ ਅੱਜ ਕੀ ਹੋਊਗਾ, ਅੱਜ ਕੀ ਹੋਊਗਾ ਸਿੱਧੂ ਵਾਲੇ ਮਾਮਲੇ 'ਚ, ਅੱਜ ਕੀ ਹੋਊਗਾ, ਮਤਲਬ ਕਿ ਸਾਡੇ ਕੱਲ੍ਹ ਦਾ ਕੀ ਹੋਊ, ਸਾਡੇ ਭਲਕ ਦਾ ਕੀ ਹੋਊਗਾ, ਲੋਕ ਭੁੱਲੇ ਬੈਠੇ ਆ ਬਈ ਅੱਜ ਕਿਹੜਾ ਡਰਾਮਾ ਵੇਖਣ ਨੂੰ ਮਿਲੂਗਾ, ਬਸ ਇਹ ਇੰਤਜ਼ਾਰ ਰਹਿੰਦਾ ਆ। ਤਾਂ ਖੈਰ ਇੱਕ ਤੇ ਇਹ ਵਾਪਰਿਆ ਵਾ ਕਿ ਚਲੋ ਸੁਖਜਿੰਦਰ ਸਿੰਘ ਰੰਧਾਵਾ ਨੇ ਬਾਹਰ ਆ ਕੇ ਜਿਹੜੀ ਗੱਲ ਕਹੀ ਹੈ, ਕਿਉਂਕਿ ਚੰਨੀ ਸਾਹਿਬ ਦੇ ਘਰ ਮੀਟਿੰਗ ਹੋ ਰਹੀ ਸੀਗੀ, ਤਾਂ ਮੀਟਿੰਗ ਹੋਈ ਆ, ਉਹਦੇ 'ਚ ਕਾਫੀ ਕਹਿ ਲਓ ਕਿ ਇਹਨਾਂ ਦੇ ਬੰਦੇ ਜਿਹੜੇ ਗਏ ਹੋਏ ਸਨ, ਮੰਤਰੀ ਸੰਤਰੀ ਜਾਂ ਇਹਨਾਂ ਦੇ ਵਿਧਾਇਕ ਜਿਹੜੇ ਆ, ਉਹ ਤੋਂ ਬਾਹਰ ਨਿਕਲ ਕੇ ਤਾਂ ਇਹਨਾਂ ਨੇ ਗੱਲ ਕਹੀ ਆ ਕਿ ਦੇਖੋ ਜੇ ਮੈਨੂੰ ਜੇਲ੍ਹ ਜਾਣਾ ਪਿਆ, ਕਿਉਂ ਕਹਿ ਰਹੇ ਆ, ਇਹਦੀ ਇੱਕ ਵਜ੍ਹਾ ਹੈ। ਤਾਬਾ ਇਹਨਾਂ ਨੂੰ ਵੀ ਲਾਇਆ ਗਿਆ ਸੀਗਾ ਕਿਉਂਕਿ ਇਹਨਾਂ ਦਾ ਪਰਿਵਾਰ ਰਾਜਕਰਨਵੀਰ ਸਿੰਘ ਜੀ 100 ਸਾਲ ਤੋਂ ਮੇਰੇ ਖਿਆਲ ਦੇ ਨਾਲ ਕਾਂਗਰਸ ਦੇ ਵਿੱਚ ਆ ਜੀ, 100 ਸਾਲ ਤੋਂ। ਸੋ ਇਸ ਕਰਕੇ ਇਹ ਥੋੜੇ ਜਿਹੇ ਕਹਿ ਲਓ ਕਿ ਦਾਬੂ ਨਹੀਂ ਹੁੰਦੇ ਛੇਤੀ ਕੀਤੇ ਸੁਖਜਿੰਦਰ ਸਿੰਘ ਰੰਧਾਵਾ। ਇਹਨਾਂ ਨੂੰ ਇਸ ਵਜ੍ਹਾ ਕਰਕੇ ਦਬਾਇਆ ਜਾ ਰਿਹਾ ਕਿ ਇੱਕ ਮਾਝੇ ਦਾ ਬੜਾ ਵੱਡਾ ਗਰੋਹ ਬਾਦਿਆ ਕਿ ਤੇਰੇ ਉਹਦੇ ਨਾਲ ਲਿੰਕ ਆ, ਜੇਲ੍ਹ ਦੇ ਵਿੱਚ ਆ ਉਹ। ਸੋ ਇਹਨੂੰ ਅੰਦਰ ਖਾਤੇ ਦਾਬ ਇਸ ਤਰ੍ਹਾਂ ਦੇਣ ਦਾ ਯਤਨ ਕੀਤਾ ਜਾ ਰਿਹਾ। ਦੂਜੇ ਪਾਸੇ ਰਾਤ ਨੂੰ ਕੀ ਹੋਇਆ, ਤਾਰਾਂ ਖੜਕੀਆਂ ਨੇ ਹਾਈ ਕਮਾਂਡ ਤੋਂ, ਵਿੱਚ ਸਾਲਸੀ ਪਏ ਨੇ ਹਰੀਸ਼ ਰਾਵਤ ਜੀ, ਉਹ ਕਹਿੰਦੇ ਕਿ ਨਾ ਖਿਲਾਰੋ ਖਿੱਦੋ ਲੀਰਾ ਹੀ ਨਿਕਲ ਗਿਆ। ਕਿਉਂਕਿ ਚੰਨੀ ਨੂੰ ਜਦੋਂ ਮੀਟੂ ਦੇ ਵਿੱਚ ਮਤਲਬ ਕਿ ਉਹ ਕੋਈ ਪੁਰਾਣਾ ਮਾਮਲਾ ਵੈਸੇ ਵਗੈਰਾ ਦਾ ਤੁਹਾਨੂੰ ਪਤਾ ਹੀ ਹੈ, ਬਹੁਤ ਰੌਲਾ ਪਿਆ ਸੀ, ਉਹ ਉਧੇੜ ਕੇ ਜਦੋਂ ਇਹਨਾਂ ਨੇ ਘੇਰਨ ਦਾ ਯਤਨ ਕੀਤਾ, ਚੰਨੀ ਨੇ ਆਖਿਆ ਕੋਈ ਗੱਲ ਨਹੀਂ, ਹੁਣ ਫਿਰ ਟੱਕਰਾਂਗੇ ਤੈਨੂੰ ਸੱਜਰੇ ਸ਼ਰੀਕ ਤੇਰੇ ਬਣ ਕੇ। ਤਾਂ ਇਹਨੇ ਆਖਿਆ ਕਿ ਪ੍ਰੈਸ ਕਾਨਫਰੰਸ ਕਰੂੰਗਾ ਮੈਂ। ਜਦ ਪ੍ਰੈਸ ਕਾਨਫਰੰਸ ਦਾ ਐਲਾਨ ਕਰ ਦਿੱਤਾ, ਰਾਤੋਂ ਰਾਤ ਫਿਰ ਤਾਰ ਖੜਕੀ ਆ। ਇਹਨਾਂ ਨੂੰ ਆਪਣੇ ਆਪ ਕਹਿ ਲਓ ਕਿ ਹਾਈ ਕਮਾਂਡ ਨੂੰ ਪਤਾ ਲੱਗ ਗਿਆ ਕਿ ਖਿਲਾਰਾ ਬਹੁਤ ਜ਼ਿਆਦਾ ਪੈ ਜਾਣਾ। ਕਿਉਂ? ਕਿਉਂਕਿ ਚੰਨੀ ਆਉਂਦੇ ਆ ਦਲਿਤ ਭਾਈਚਾਰੇ ਤੋਂ, ਤਾਂ ਉਹ ਮੈਸੇਜ ਬਹੁਤ ਰੌਂਗ ਜਾਣਾ ਸੀ। ਉਹ ਬਹੁਤ ਕਹਿ ਲਓ ਕਿ ਕਾਂਗਰਸ ਨੂੰ ਸਾਰੇ ਦੇਸ਼ ਦੇ ਵਿੱਚ ਹੀ ਨੁਕਸਾਨ ਕਰਨ ਵਾਲਾ ਹੋ ਸਕਦਾ ਸੀਗਾ। ਤੁਹਾਨੂੰ ਪਤਾ ਹੀ ਹੈ ਨਾ, ਦਲਿਤ ਭਾਈਚਾਰਾ ਪੂਰੇ ਇੰਡੀਆ 'ਚ ਆ, ਉਹਨਾਂ ਦਾ ਵੋਟ ਬੈਂਕ ਬਹੁਤ ਵੱਡਾ ਹੈ। ਔਰ
ਕਾਂਗਰਸ ਤੇ ਭਾਜਪਾ ਦੇ ਵਿੱਚ ਹਮੇਸ਼ਾ ਇੱਕ ਦੌੜ ਰਹਿੰਦੀ ਹੈ ਕਿ ਇਸ ਵਰਗ ਨੂੰ ਆਪਣੇ ਨਾਲ ਛੋੜਿਆ ਜਾਵੇ। ਤਾਂ ਇਸ ਕਰਕੇ ਹੁਣ ਵਿੱਚ ਪਏ ਆ। ਤਾਂ ਇਹਦਾ ਮਤਲਬ ਇਹ ਆ ਕਿ ਚੰਨੀ ਹੋਰਾਂ ਨੂੰ ਡੱਕਿਆ ਗਿਆ, ਤਾਂ ਚੰਨੀ ਹੋਰੀ ਜਿਹੜੇ ਆ ਉਹ ਇੱਕ ਵਾਰੀ ਡੱਕੇ ਗਏ ਆ। ਤੇ ਇਹਦਾ ਮਤਲਬ ਕਿ ਹਾਈ ਕਮਾਨ ਜਿਹੜੀ ਆ ਉਹ ਇਨਵੋਲਵ ਹੋ ਗਈ ਹੈ ਸਾਰੀ ਖੇਡ ਦੇ ਵਿੱਚ, ਇੰਟਰਵਿਊ ਕਰ ਲਿਆ ਉਹਨਾਂ ਨੇ। ਤੇ ਇਹ ਕੋਈ ਯਕਦਮ ਤੇ ਹੋਇਆ ਨਹੀਂ ਹੈ, ਮਤਲਬ ਇਹ ਤੇ ਹੈ ਨਹੀਂ ਗਾ ਕਿ ਕੋਈ ਝਟਕਾ ਲੱਗਿਆ ਤੇ ਕਿਸੇ ਦੀ ਅੱਖ ਖੁੱਲੀ ਦਵਾ ਦਬ, ਐਸਾ ਨਹੀਂ ਹੈ। ਇਹਦਾ ਮਤਲਬ ਇਹੀ ਨਿਕਲਦਾ ਹੈ ਕਿ ਹਾਈ ਕਮਾਨ ਇਸ ਖੇਡ ਤੇ ਨਿਗਾਹ ਬਣਾ ਕੇ ਚੱਲ ਰਹੀ ਸੀ। ਜਿਵੇਂ ਚੰਨੀ ਨੇ ਪੱਤਾ ਖੋਲਣਾ ਸ਼ੁਰੂ ਕੀਤਾ ਤਿਵੇਂ ਨਾਲ ਦੀ ਨਾਲ ਹਰੀਸ਼ ਰਾਵਤ ਨੇ ਉਹਨਾਂ ਨੂੰ ਡੱਕ ਦਿੱਤਾ। ਤਾਂ ਇਹਦਾ ਮਤਲਬ ਇਹ ਵੀ ਹੈ ਕਿ ਇਸ ਗਰੁੱਪ ਨੂੰ ਮਤਲਬ ਕਿ ਜਿਹੜਾ ਕੈਪਟਨ ਅਮਰਿੰਦਰ ਸਿੰਘ ਦੇ ਉਲਟ ਵਗ ਰਿਹਾ ਜਾਂ ਭੁਗਤ ਰਿਹਾ ਵਾ, ਕਿ ਇਹਨੂੰ ਕਿਤੇ ਨਾ ਕਿਤੇ ਠੱਲਣ ਵਾਸਤੇ ਉਹਨਾਂ ਨੇ ਗੱਲਬਾਤ ਦਾ ਸੱਦਾ ਜ਼ਰੂਰ ਦਿੱਤਾ ਹੋਏਗਾ ਕਿ ਤੁਹਾਡੀ ਗੱਲ ਸੁਣੀ ਜਾਊਗੀ। ਤਾਂ ਗੱਲ ਸੁਣ ਕੇ ਫਿਰ ਉਹ ਗੱਲ ਸੁਣੀ ਤੋਂ ਬਾਅਦ ਪੁਣੀ ਜਾਊਗੀ ਜਾਂ ਉਸ ਤੋਂ ਬਾਅਦ ਫਿਰ ਪੁਣੀ ਕੋਈ ਕੱਟੀ ਜਾਊਗੀ, ਇਹ ਵੱਖਰੇ ਸਵਾਲਾਤ ਆ। ਮਤਲਬ ਕਿ ਅੱਜ ਦਾ ਇਹਨਾਂ ਦਾ ਡਰਾਮਾ ਜਿਹੜਾ ਉਹ ਇੱਥੇ ਹੀ ਖਤਮ ਹੋ ਗਿਆ। ਕੱਲ ਨੂੰ ਨਵੇਂ ਐਪੀਸੋਡ ਨਾਲ ਫਿਰ ਮਿਲਾਂਗੇ। ਤਦ ਤੱਕ ਜੀ ਦੇਖ ਲਓ, ਇਹ ਹਾਲ ਆ ਜੀ ਕਾਂਗਰਸ ਡੇਲੀ ਸੋਪ ਦਾ। ਅਗਲੀ ਜਿਹੜੀ ਗੱਲ ਕਰਦੇ ਜਾਈਏ, ਦਾਦੂਵਾਲ ਉਹਨਾਂ ਦਾ ਆਇਆ ਜੀ ਬਿਆਨ, ਬਰਗਾੜੀ ਬੇਅਦਬੀ ਕਾਂਡ ਦੀਆਂ ਜਾਂਚ ਟੀਮਾਂ ਨੂੰ ਦੇ ਨਾਲ ਜਿਹੜਾ ਜੀ ਮਿਲ ਕੇ ਕਹਿੰਦੇ ਕਰਾਂਗੇ। ਦੇਖੋ ਵੀ ਮੇਰੇ ਖਿਆਲ ਦੇ ਨਾਲ ਜਥੇਦਾਰ ਚੁਣੇ ਗਏ ਸਨ, ਮਤਵਾਜੀ ਜਥੇਦਾਰ। ਜੀ ਜੀ 15 ਨਵੰਬਰ 2015 ਦੀ ਉਹ ਗੱਲ ਹੈ, ਸਰਬੱਤ ਖਾਲਸੇ ਦੀ, ਜਦੋਂ ਸਰਬੱਤ ਖਾਲਸਾ ਹੋਇਆ ਸੀ। 16 ਦੀ ਹੈ ਜੀ, ਹਾਂਜੀ, ਉਦੋਂ ਇਹ ਚੁਣੇ ਗਏ ਸਨ। ਤੇ ਹੁਣ ਆਪਾਂ ਆਈਏ ਇਹਨਾਂ ਮੁਤਵਾਜ਼ੀ ਜਥੇਦਾਰਾਂ ਤੇ ਜਿਹੜੇ ਕਿ ਬਰਗਾੜੀ ਦੇ ਕਹਿ ਲਓ ਕਿ ਉਸ ਟਾਈਮ ਮੋਰਚੇ ਦੇ ਹੀਰੋ ਬਣ ਕੇ ਉੱਭਰੇ ਸਨ। ਤੇ ਬਾਅਦ ਦੇ ਵਿੱਚ ਕੀ ਹੋਇਆ ਉਹ ਕਹਿਣ ਦੀ ਜ਼ਰੂਰਤ ਨਹੀਂ। ਤੇ ਇਹਨਾਂ ਚੋਂ ਇੱਕ ਸਾਹਿਬ ਤਾਂ ਕਹਿ ਰਹੇ ਸੀਗੇ 3-4 ਦਿਨ ਪਹਿਲਾਂ ਕਿ ਅਸੀਂ ਉਹਨੂੰ ਪੰਥ ਚੋਂ ਛੇਕ ਦੇਣਾ ਆ। ਇੱਕ ਮੰਡ ਸਾਹਿਬ ਦੀ ਸਟੇਟਮੈਂਟ ਸੀ ਕਿ ਭਾਈ ਜਿਹੜਾ ਕੋਈ ਗਿਆ SIT ਦੇ ਕੋਲ ਤੇ ਅਸੀਂ ਤੇ ਉਹਨੂੰ ਪੰਥ ਚੋਂ ਛੇਕਾਂਗੇ। ਇਹ ਕਹਿੰਦੇ ਆ ਕਿ ਨਹੀਂ, ਦੇਖੋ ਗੱਲ ਇਹ ਆ ਕਿ ਕੈਪਟਨ ਤੇ ਸਾਨੂੰ ਕੋਈ ਬਹੁਤਾ ਯਕੀਨ ਜਾਂ ਨਹੀਂ ਹੈਗਾ, ਪਰ SIT ਨੂੰ ਸਹਿਯੋਗ ਦੇਵਾਂਗੇ। ਦੋ ਮਤਵਾਜ਼ੀ ਜਥੇਦਾਰ ਦੋ ਵੱਖੋ ਵੱਖਰੀ ਸਟੇਟਮੈਂਟ ਦੇ ਰਹੇ। ਦਾ ਮਤਲਬ ਇਹ ਹੈ ਕਿ ਮਤਵਾਜ਼ੀ ਜਥੇਦਾਰ ਜਿਹੜੇ ਆ ਨਾ ਉਹ ਇੱਕ ਗੱਡੀ 'ਚ ਚੜ੍ਹੇ ਸੀ, ਉਹਦੇ 'ਚੋਂ ਇੱਕ ਦੋ ਪਹਿਲਾਂ ਹੀ ਉਤਰ ਗਏ ਸੀਗੇ ਤੇ ਮੰਡ ਸਾਹਿਬ ਹੁਣ ਇਕੱਲੇ ਹੀ ਜੀਪ ਜਿਹੜਾ ਸੀਗਾ ਉਹ ਲਿਜਾ ਰਹੇ ਅੱਗੇ ਜਾਊਂਗਾ ਆਪਦਾ, ਮਤਲਬ ਕਿ ਸਾਰੇ ਉਤਰ ਚੁੱਕੇ ਆਪੋ ਆਪਣੇ ਸਟੇਸ਼ਨ ਤੇ। ਇਹ ਆ ਮਤਵਾਜ਼ੀ ਜਥੇਦਾਰਾਂ ਦੀਆਂ ਸਟੇਟਮੈਂਟਾਂ ਦਾ ਸਿੱਟਾ ਕਿ ਇਸ ਵੇਲੇ ਕੋਈ ਆਪਸ ਦੇ ਵਿੱਚ ਇਤਫਾਕ ਨਹੀਂ ਹੈ। ਜਦੋਂ ਮਤਵਾਜ਼ੀ ਜਥੇਦਾਰਾਂ 'ਚ ਕੋਈ ਇਤਫਾਕ ਨਹੀਂ ਰਿਹਾ, ਕੌਮ 'ਚ ਕਿੰਨਾ ਕੋਈ ਇਤਫਾਕ ਹੋਏਗਾ, ਅੰਦਾਜ਼ਾ ਲਾ ਦਿਓ ਇਸ ਗੱਲ ਤੋਂ। ਔਰ ਦੂਜੀ ਗੱਲ ਜਿਹੜੀ ਇਹ ਕਹਿ ਰਹੇ ਆ ਕਿ ਦੇਖੋ ਜੀ SIT ਦੇ ਅਫਸਰਾਂ ਤੇ ਸਾਨੂੰ ਪੂਰਾ ਭਰੋਸਾ ਹੈ। SIT ਦੇ ਅਫਸਰਾਂ ਤੇ ਜੇ ਤੁਹਾਨੂੰ ਪੂਰਾ ਭਰੋਸਾ ਵਾ ਤੇ ਫਿਰ ਤੇ ਤੁਸੀਂ ਕੈਪਟਨ ਅਮਰਿੰਦਰ ਸਿੰਘ ਤੇ ਵੀ ਉਸੇ ਤਰ੍ਹਾਂ ਦਾ ਹੀ ਅਟੈਕ ਕਰੋ ਨਾ ਜਿਸ ਤਰ੍ਹਾਂ ਦਾ ਅਕਾਲੀ ਦਲ ਤੇ ਕਰਦੇ ਸੀਗੇ। ਕਿਉਂਕਿ ਕੁੰਵਰ ਵਿਜੇ ਪ੍ਰਤਾਪ ਸਿੰਘ ਨੂੰ ਜਿਹਨੂੰ ਤੁਸੀਂ 골ਡ ਮੈਡਲ ਦਿੱਤਾ ਵਾ, ਉਹਦੀ ਰਿਪੋਰਟ ਫਿਰ ਉਹਨੂੰ ਕੀ ਕਹੋਗੇ ਤੁਸੀਂ, ਝੂਠੀ ਸੀ ਰਿਪੋਰਟ। ਉਹ ਵੀ ਜੇ ਰਿਪੋਰਟ ਸੱਚੀ ਆ ਤਾਂ ਫਿਰ ਕੈਪਟਨ ਅਮਰਿੰਦਰ ਸਿੰਘ ਖੇਡ ਕੀ ਖੇਡ ਰਿਹਾ, ਤੁਸੀਂ ਆਪੇ ਹੀ ਕਹਿ ਰਹੇ ਹੋ ਕਿ ਉਹਦੇ ਤੇ ਯਕੀਨ ਨਹੀਂ, ਤੇ ਯਕੀਨ ਨਹੀਂ, ਇਹ ਤੇ ਕੋਈ ਗੱਲ ਨਹੀਂ ਹੋਈ। ਕਿਉਂ ਬਣਾਈ SIT, ਉਹਦੇ ਅਫਸਰ ਜਿਹੜੇ SIT ਦੇ ਵਿੱਚ ਨਿਯੁਕਤ ਕੀਤੇ ਆ ਉਹਦੇ ਤੇ ਤੁਹਾਨੂੰ ਇਤਬਾਰ ਹੈ। ਕਿੱਧਰ ਦੀ ਕਹਾਣੀ ਆ, ਕਿੱਧਰ ਦੀ ਕਹਾਣੀ ਆ। ਸੁਪਰੀਮ ਕੋਰਟ 'ਚ ਉਹ ਕੁੰਵਰ ਵਿਜੇ ਪ੍ਰਤਾਪ ਸਿੰਘ ਦੀ ਰਿਪੋਰਟ ਨੂੰ ਚੈਲੰਜ ਨਹੀਂ ਕਰ ਰਿਹਾ ਤੇ ਉਲਟਾ ਵੇਖੋ ਉਹਦੀ ਦੋਗਲੀ ਨੀਤੀ ਕਿ ਇੱਕ ਪਾਸੇ ਇੰਟਰਵਿਊ 'ਚ ਕਹਿੰਦਾ ਹੈ ਕਿ ਜਿਹੜਾ ਹਾਈ ਕੋਰਟ 'ਚੋਂ ਫੈਸਲਾ ਆਇਆ ਵਾ ਉਹ ਰਾਜਨੀਤਿਕ ਆ, ਮੈਂ ਨਹੀਂ ਮੰਨਦਾ, ਇੱਕ ਪਾਸੜ ਆ, ਤੇ ਦੂਜੇ ਪਾਸੇ ਉਸੇ ਫੈਸਲੇ ਨੂੰ ਉਹ ਐਗਜ਼ੀਕਿਊਟ ਕਰਦਾ ਹੈ ਤੇ ਤੁਸੀਂ ਕਹਿੰਦੇ ਹੋ ਕਿ ਨਹੀਂ SIT ਤੇ ਸਾਨੂੰ ਤੋਂ ਬਾਹਰ ਹੈ, ਹੱਦ ਹੋ ਗਈ। ਇਹ ਤੇ ਦਾਦੂਵਾਲ ਸਾਹਿਬ ਕੋਈ ਗੱਲ ਨਹੀਂ ਬਣੀ, ਤੁਹਾਡੀ ਤੇ ਗੱਲ ਬਣ ਗਈ ਹੈ। ਚਲੋ ਹਰਿਆਣਾ ਕਮੇਟੀ 'ਚ ਤੁਸੀਂ ਬਹੁਤ ਵੱਡੀ ਪਦਵੀ ਤੇ ਚੱਲ ਗਏ ਆ, ਪਰ ਆਹ ਜਿਹੜੀਆਂ ਗੱਲਾਂ ਤੁਸੀਂ ਕਰ ਰਹੇ ਹੋ ਇਹਦੇ ਵਿੱਚ ਤੇ ਕੁਝ ਵੀ ਨਹੀਂ ਆ। ਇਹਦੇ ਵਿੱਚ ਤੇ ਕੋਈ ਵੀ ਇਸ ਤਰ੍ਹਾਂ ਦੀ ਗੱਲ ਨਹੀਂ ਨਿਕਲ ਰਹੀ। ਔਰ ਦੇਖੋ ਤੁਹਾਡੇ ਆਖੇ ਕੋਈ ਚੱਲ ਗਿਆ ਗਵਾਹੀ ਦੇਣ ਤੇ ਜੇ ਮੰਡ ਸਾਹਿਬ ਨੇ ਛੇਕ ਦਿੱਤਾ ਤੇ ਕਿਹਾ ਕਿਹਦਾ ਮੰਨਿਆ ਜਾਊਗਾ, ਇਹ ਵੀ ਫੈਸਲਾ ਕਰ ਲਓ। ਜੀ 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 ਬਿਲਕੁਲ 2015 ਦਾ ਹੀ ਜਿਹੜਾ ਸੀਗਾ, ਨਵੰਬਰ 2015 ਦੇ ਵਿੱਚ ਜੀ 2 ਥਾਣੇਦਾਰਾਂ ਦੀ ਹੱਤਿਆ ਦੇ ਮਗਰੋਂ ਗੈਂਗਸਟਰ ਜੈਪਾਲ ਭੁੱਲਰ ਪਿੱਛੇ ਪੰਜਾਬ ਪੁਲਿਸ। ਹਾਂਜੀ ਦੇਖੋ ਜੈਪਾਲ ਭੁੱਲਰ ਇਸ ਟਾਈਮ ਫਿਰ ਇੱਕ ਵਾਰੀ ਸੁਰਖੀਆਂ ਦੇ ਵਿੱਚ ਆ। ਵੈਸੇ ਤੇ ਬਹੁਤ ਲੰਮੇ ਸਮੇਂ ਤੋਂ ਭਗੌੜਾ ਹੈ। ਜੇ ਆਪਾਂ ਦੇਖੀਏ ਜਿਹੜੇ ਗਰੋਹਬਾਜ਼ ਆ ਨਾ, ਇਹਨਾਂ ਚੋਂ ਸਭ ਤੋਂ ਜ਼ਿਆਦਾ ਲੰਮਾ ਸਮਾਂ ਜੇ ਕੋਈ ਫਰਾਰ ਰਿਹਾ ਤਾਂ ਜੈਪਾਲ ਭੁੱਲਰ ਆ।
ਅਸਲ ਦੇ ਵਿੱਚ ਇਹ ਵੀ ਇੱਕ ਪੁਲਿਸ ਕਰਮਚਾਰੀ ਦਾ ਹੀ ਮੁੰਡਾ ਵਾ। ਬਹੁਤ ਸਾਰੇ ਗੈਂਗਸਟਰ ਜਿਹੜੇ ਆ ਨਾ, ਉਹਨਾਂ ਦੇ ਵਿੱਚੋਂ ਕੁਝ ਗੈਂਗਸਟਰ ਅਜਿਹੇ ਆ ਜਿਨ੍ਹਾਂ ਦੇ ਪਿਤਾ ਜਾਂ ਜਿਨ੍ਹਾਂ ਦੇ ਰਿਸ਼ਤੇਦਾਰ, ਕਰੀਬੀ ਰਿਸ਼ਤੇਦਾਰ, ਚਾਚੇ ਤਾਏ ਪੁਲਿਸ ਦੇ ਵਿੱਚ ਸੀਗੇ। ਖੈਰ, ਤਾਂ ਜੈਪਾਲ ਭੁੱਲਰ ਨੇ ਹੀ ਕਹਿ ਲਓ ਕਿ ਇਸ ਕਾਂਡ ਨੂੰ ਅੰਜਾਮ ਦਿੱਤਾ, ਉਹਦੇ ਕੁਝ ਤਿੰਨ ਸਾਥੀ ਨੇ। ਇਸ ਮਾਮਲੇ ਦੇ ਵਿੱਚ ਇੱਕ ਦਿਲਚਸਪ ਤੱਥ ਹੈ। ਦਿਲਚਸਪ ਤੱਥ ਇਹ ਆ ਕਿ ਇਹ ਬੰਦੇ ਉੱਥੇ ਹੀ ਰਹਿ ਰਹੇ ਸਨ, ਜਗਰਾਉਂ। ਜਿਹੜੀ ਗੱਲ ਉਹ ਕਹੀ ਜਾ ਰਹੀ ਹੈ ਨਾ ਕਿ ਕੈਂਟਰ ਦੇ ਵਿੱਚੋਂ ਨਸ਼ਾ ਲਾਇਆ ਜਾ ਰਿਹਾ ਸੀ, ਉਹ ਤੇ ਸਾਰਾ ਚਿੱਟੇ ਦਾ ਭਰਿਆ ਸੀ, ਐਸਾ ਕੁਛ ਨਹੀਂ ਸੀਗਾ। ਦਰਅਸਲ ਇਹ ਕੈਂਟਰ ਨੂੰ ਵੀ ਇੱਕ ਰੈਸ਼ ਦੇ ਵਾਂਗੂ ਹੀ ਵਰਤ ਰਹੇ ਸੀਗੇ। ਇੱਕ ਸਾਈਡ ਤੇ ਇਹਨਾਂ ਨੇ ਕੋਠੀ ਦਾ ਪੋਰਸ਼ਨ ਲੈ ਰੱਖਿਆ ਸੀ, ਇੱਕ ਕੈਂਟਰ, ਮਤਲਬ ਕਿ ਦਿਨੇ ਆ ਗਏ ਤੇ ਦਿਨੇ ਕੈਂਟਰ ਦੇ ਵਿੱਚ ਵੜ ਕੇ ਬੈਠੇ ਰਹੇ। ਕਿਉਂਕਿ ਕਈ ਵਾਰ ਇਹ ਹੁੰਦਾ ਕਿ ਦਾਣਾ ਮੰਡੀ 'ਚ ਗੱਡੀਆਂ ਗੁੱਡੀਆਂ ਖਾਲੀ ਕਰਕੇ ਉੱਥੇ ਡਰਾਈਵਰ ਸ਼ੈੱਡਾਂ ਥੱਲੇ ਲਾ ਦਿੰਦੇ, ਉੱਥੇ ਕੋਈ ਸ਼ੱਕ ਨਹੀਂ ਕਰਦਾ। ਇਹ ਮਸਲਾ ਇਹ ਸੀਗਾ। ਦੂਜੀ ਗੱਲ ਜਿਹੜੀ ਹੈ ਕਿ ਇਹ ਜਿਸ ਕੋਠੀ 'ਚ ਰਹਿ ਰਹੇ ਸੀ, ਉਹ ਇੱਕ NRI ਦੀ ਕੋਠੀ ਸੀਗੀ। ਤੀਜੀ ਗੱਲ ਇਹ ਆ ਕਿ ਇਸੇ ਹੀ ਜ਼ਿਲ੍ਹੇ ਦੇ ਵਿੱਚ 4 ਦਿਨ ਪਹਿਲਾਂ ਇਹਨਾਂ ਨੇ ਇੱਕ ASI ਤੋਂ ਰਿਵਾਲਵਰ ਖੋਇਆ ਸੀਗਾ, ਤੇ ਉਸ ਮੌਕੇ ਤੇ ਕੁਝ ਡਾਕੂਮੈਂਟਸ ਵਾਲਾ ਬੈਗ ਡਿੱਗ ਪਿਆ ਸੀ, ਜਿਹਦੇ ਤੋਂ ਉਹਨਾਂ ਨੂੰ ਪਤਾ ਲੱਗ ਗਿਆ ਸੀਗਾ ਕਿ ਇਹ ਜੈਪਾਲ ਆ ਜਿਹਨੇ ਹੁਲੀਆ ਬਦਲ ਰੱਖਿਆ। ਤਾਂ ਮਤਲਬ ਕਿ ਤੁਸੀਂ ਇਸ ਚੀਜ਼ ਨੂੰ ਜੋੜ ਕੇ ਦੇਖੋ ਕਿ 4 ਦਿਨ ਪਹਿਲਾਂ ASI ਦਾ ਉਹ ਅਸਲਾ ਖੋਹ ਕੇ ਲੈ ਗਏ ਤੇ ਤੁਸੀਂ ਗੱਲ ਵੀ ਨਹੀਂ ਬਾਹਰ ਕੱਢੀ। ਇਹ ਕਿਹਦੀ ਫੇਲੀਅਰ ਹੈ? ਤੇ ਉਸੇ ਇਲਾਕੇ ਦੇ ਵਿੱਚ ਬੰਦੇ ਰਹੇ, ਤੁਹਾਡੀ ਇੰਟੈਲੀਜੈਂਸ ਇਹਨਾਂ ਦਾ ਫੇਲੀਅਰ ਹੈ। ਇਸ ਤੋਂ ਇਲਾਵਾ ਜੇ ਤੁਸੀਂ ਦੇਖੋਗੇ ਤਾਂ ਉਹ ਬੰਦੇ ਇੱਥੇ ਹੀ ਰਹਿ ਰਹੇ ਸੀਗੇ ਜਗਰਾਉਂ ਦੇ ਵਿੱਚ, ਤਾਂ ਤੁਹਾਨੂੰ ਉਹ ਪਤਾ ਨਹੀਂ ਲੱਗਿਆ। ਤੀਜੀ ਚੀਜ਼ ਇਹ ਆ ਕਿ ਮੈਂ ਤੁਹਾਨੂੰ ਵੀ ਆਗਾਹ ਕਰਾਂਗਾ, ਚੁਕੰਨੇ ਕਰਾਂਗਾ ਕਿ ਭਾਈ ਜੇ ਤੁਸੀਂ ਕੋਈ ਰੈਂਟ ਤੇ ਦਿੰਦੇ ਹੋ ਆਪਣਾ ਮਕਾਨ, ਜਾਂ ਤੁਸੀਂ ਕਹਿ ਦਿੰਦੇ ਹੋ ਕਈ ਵਾਰ ਕਿ ਚਲੋ ਕੋਈ ਗੱਲ ਨਹੀਂ, ਕਿਸੇ ਰਿਸ਼ਤੇਦਾਰ ਨੂੰ ਕਹਤਾ ਕਿ ਯਾਰ ਇੱਥੇ ਕਿਸੇ ਨੂੰ ਬਿਠਾਲ ਦੇ, ਹਨਾ, ਆਪਾਂ ਕਹਿ ਦਿੰਦੇ ਹਾਂ ਕਿ ਘਰ ਸਾਂਭਿਆ ਰਹੂਗਾ। ਤੁਸੀਂ ਤੁਰੰਤ ਉਹਦੀ ਇਤਲਾਹ, ਜੇ ਤਾਂ ਤੁਸੀਂ ਰੈਂਟ ਡੀਡ ਬਣਾਈ ਆ, ਉਹ ਵੀ ਭੇਜ ਦਿਓ, SSP ਨੂੰ ਭੇਜ ਦਿਓ ਜਾਂ ਸੰਬੰਧਿਤ ਥਾਣੇ ਨੂੰ ਭੇਜ ਦਿਓ। ਅੱਜ ਕੱਲ੍ਹ ਈਮੇਲ ਐਡਰੈਸ ਹੈਗੇ ਆ, ਗੂਗਲ ਤੋਂ ਉਸੇ ਵੇਲੇ ਯਕਦਮ ਨਿਕਲ ਜਾਂਦੇ ਆ। DSP ਨੂੰ ਭੇਜ ਦਿਓ, ਜਿਹਨੂੰ ਮਰਜ਼ੀ ਭੇਜ ਦਿਓ, ਕਿਆ ਚੱਕ ਭਾਈ, ਤੇ ਜਾ ਕੇ ਵੈਰੀਫਾਈਡ ਕਰ ਲਾ। ਕਿਉਂਕਿ ਇਸ ਮਾਮਲੇ ਦੇ ਵਿੱਚ ਇਹੀ ਹੋਇਆ ਕਿ ਜਿਹੜਾ ਪ੍ਰਾਪਰਟੀ ਦਲਾਲ ਸੀ, ਜਦ ਉਹਨੇ ਫੋਟੋਆਂ ਵੇਖੀਆਂ, ਉਹ ਆਪ ਹੀ ਚੱਲ ਗਿਆ ਕਿ ਇਹਨਾਂ ਨੂੰ ਤਾਂ ਮੈਂ ਮਕਾਨ ਦਵਾਇਆ ਸੀਗਾ। ਹੁਣ ਜੇ ਉਹਨੇ ਇਤਲਾਹ ਦਿੱਤੀ ਆ ਤੇ ਪੁਲਿਸ ਨੇ ਵੈਰੀਫਾਈਡ ਨਹੀਂ ਕੀਤੇ, ਤੇ ਕਿਤੇ ਨਾ ਕਿਤੇ ਪੁਲਿਸ ਦੀ ਫੇਰ ਇੱਕ ਨਾਕਾਮੀ ਹੈ, ਜਾਂ ਕਹਿ ਲਓ ਨਾ ਲਈ ਹੱਤਿਆ। ਤੇ ਜੇ ਉਹਨੇ ਇਤਲਾਹ ਨਹੀਂ ਕੀਤੀ, ਉਹ ਫਸ ਜੂ ਕਸੂਤਾ, ਉਹ ਕਸੂਤਾ ਫਸ ਜੂ। ਕੱਲ ਨੂੰ ਹੋ ਸਕਦਾ NRI ਨੂੰ ਵੀ ਬੁਲਾਵਾ ਪੈ ਜਾਵੇ, ਇੱਧਰ ਆਏ ਨੂੰ, ਉਹਨੂੰ ਵੀ ਘੇਰ ਲੈਣ ਪੁਲਿਸ ਵਾਲੇ, ਜਾਂ ਭਾਈ ਤੂੰ ਇਤਲਾਹ ਨਹੀਂ ਦਿੱਤੀ, ਕਿਉਂਕਿ ਜ਼ਰੂਰੀ ਹੈ, ਗਾਈਡਲਾਈਨ ਆ। ਸੋ ਜਦ ਵੀ ਤੁਸੀਂ ਕਿਸੇ ਨੂੰ ਮਕਾਨ 'ਚ ਬਿਠਾ ਲਓ ਜਾਂ ਤੁਸੀਂ ਰੈਂਟ ਤੇ ਦੇਵੋ, ਤੇ ਕਿਰਪਾ ਕਰਕੇ ਇਹ ਨਾ ਭੁੱਲਿਓ ਕਿ ਇਤਲਾਹ ਦੇਣੀ ਤੁਹਾਡਾ ਫਰਜ਼ ਆ। ਇਸ ਮਾਮਲੇ 'ਚ ਕੱਲ ਨੂੰ ਤੁਸੀਂ ਘੇਰੇ ਜਾਓਗੇ। ਕੋਈ ਵੀ ਬੰਦਾ ਰਹਿੰਦਾ, ਕੋਈ ਵੀ ਬੰਦਾ ਚਾਹੇ ਤੁਹਾਡਾ ਰਿਲੇਟਿਵ ਹੈ, ਉਹਦੀ ਇਤਲਾਹ ਜ਼ਰੂਰ ਦੇ ਦਿਓ ਜੀ। NRI ਜਿਹੜੇ ਜੀ ਜ਼ਰੂਰ ਚੁਕੰਨੇ ਹੋਣ ਇਸ ਚੀਜ਼ ਨੂੰ, ਜਿਹੜਾ ਉਹ ਲੈ ਕੇ। ਪੰਜਾਬ ਦੇ ਕਿਸਾਨਾਂ ਦੇ ਉੱਤੇ 1100 ਕਰੋੜ ਦੇ ਬੋਝ ਨੂੰ ਲੈ ਕੇ ਮੋਹਰ। ਹਾਂਜੀ, ਦੇਖੋ ਗੱਲ ਇਹ ਆ ਕਿ ਉਹ ਜਿਹੜਾ ਸੀਗਾ ਨਾ DAP ਦਾ ਰੇਟ, ਜਿਹੜਾ ਇਹਨਾਂ ਨੇ ਇੱਕ ਵਾਰੀ ਤੇ ਉਦੋਂ ਗੋਲਮੋਲ ਕਰ ਦਿੱਤਾ ਸੀ, ਉਹ ਵੱਧ ਕੇ ਆ ਗਿਆ ਮਾਰਕੀਟ ਦੇ ਵਿੱਚ। 700 ਗੱਟਾ ਵੱਧ ਗਿਆ ਜੇ ਆਪਾਂ ਦੇਖੀਏ ਰੇਟ ਦੇ ਤੌਰ ਤੇ, ਤਾਂ ਪਹਿਲਾਂ 1200 ਦਾ ਸੀ, ਹੁਣ 1900 ਦਾ। ਤੇ ਜੇ ਪੰਜਾਬ ਦੀ ਗੱਲ ਕਰੀਏ, 8 ਲੱਖ ਟਨ ਖਾਦ ਦੀ ਵਰਤੋਂ ਕੀਤੀ ਜਾਂਦੀ ਹੈ, ਤਾਂ ਜਿਹਦਾ ਕੁੱਲ ਸਰਮਾਇਆ ਬਣੇਗਾ 1100 ਕਰੋੜ ਰੁਪਈਆ। ਮਤਲਬ ਕਿ 1100 ਕਰੋੜ ਰੁਪਈਆ ਯਕਦਮ ਪੰਜਾਬ ਦੇ ਕਿਸਾਨਾਂ ਦੇ ਬੋਝੇ ਚੋਂ ਨਿਕਲ ਜਾਵੇਗਾ ਅਕਤੂਬਰ ਮਹੀਨੇ 'ਚ। ਅਕਤੂਬਰ ਮਹੀਨੇ ਤੋਂ ਲੈ ਕੇ ਨਵੰਬਰ ਤੱਕ ਉਹ 1100 ਕਰੋੜ ਰੁਪਈਆ ਨਿਕਲ ਜਾਏਗਾ। ਮਤਲਬ ਕਿ ਉਹਦੀ ਕਾਸਟ ਦੇ ਵਿੱਚ 1100 ਕਰੋੜ ਰੁਪਈਆ ਹੋਰ ਜੋੜ ਦਿਓ। ਤੇਲ ਜਿਹੜਾ ਉਹ ਡੀਜ਼ਲ ਸੈਂਚੁਰੀ ਮਾਰਨ ਦੇ ਨਜ਼ਦੀਕ ਆ। ਇਸ ਤੋਂ ਇਲਾਵਾ ਹੋਰ ਜਿਹੜੇ ਵੀ ਤਮਾਮ ਖੇਤੀ ਦੇ ਖਰਚੇ ਆ, ਉਹ ਤੇਜ਼ੀ ਨਾਲ ਵੱਧ ਰਹੇ ਆ। ਮਤਲਬ ਕਿ ਕਾਸਟ ਵੱਧ ਰਹੀ ਹੈ। ਕਾਸਟ ਦੇ ਮੁਕਾਬਲੇ ਜਦੋਂ ਤੁਹਾਡਾ ਪ੍ਰੋਫਿਟ ਨਹੀਂ ਵੱਧਦਾ, ਤਾਂ ਤੁਹਾਡੇ ਲਈ ਉਹ ਕਿੱਤਾ ਜਿਹੜਾ ਹੈ ਉਹ ਵਿਕਾਸਸ਼ੀਲ ਨਹੀਂ ਰਹਿੰਦਾ, ਵਿਨਾਸ਼ਸ਼ੀਲ ਬਣ ਜਾਂਦਾ ਹੈ। ਉਹ ਤੁਹਾਡੇ ਉਜਾੜੇ ਦਾ ਕਾਰਕ ਬਣ ਜਾਂਦਾ, ਤੁਹਾਡੇ ਸਹਾਰੇ ਤੋਂ ਉਜਾੜੇ ਤੱਕ ਦਾ ਸਫ਼ਰ ਹੋ ਜਾਂਦਾ ਸ਼ੁਰੂ। ਸੋ ਇਹਦੇ 'ਚ ਕਿਸਾਨ ਜਥੇਬੰਦੀਆਂ ਨੂੰ ਵੀ ਨੋਟਿਸ ਲੈਣਾ ਚਾਹੀਦਾ, ਔਰ ਕਿਸਾਨਾਂ ਨੂੰ ਵੀ ਹੁਣ ਇਸ ਲੜਾਈ ਦੇ ਵਿੱਚ, ਕਿਉਂਕਿ ਨਰਿੰਦਰ ਮੋਦੀ ਸਰਕਾਰ ਹਰੇਕ ਫਾਰਮੂਲਾ ਲਾਗੂ ਕਰਕੇ ਇਹਨਾਂ ਨੂੰ ਬਾਹਰ ਕਰੂਗੀ, ਇਹਨਾਂ ਨੂੰ ਤੰਗ ਕਰੂਗੀ। ਸੋ ਇਹਦੇ ਨਾਲ ਜੇ ਟਕਰਾਉਣਾ ਹੈ, ਜੇ ਟੱਕਰ ਲੈਣੀ ਹੈ, ਤਾਂ ਤੁਹਾਨੂੰ ਖੇਤੀ ਦਾ ਮਾਡਲ ਜਿਹੜਾ ਹੈ ਉਹ ਚੇਂਜ ਕਰਨਾ ਹੀ ਪਏਗਾ। ਜੀ 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 ਜੀ
ਅਗਲੀ ਜਿਹੜੀ ਗੱਲ ਕਰਦੇ ਜਾਈਏ, ਅੰਮ੍ਰਿਤਸਰ ਨੇੜੇ 1500 ਰੁਪਈਆਂ ਦੇ ਬਦਲੇ ਇੱਕ ਫਾਈਨੈਂਸ ਕੰਪਨੀ ਦੇ ਕਰਿੰਦੇ ਨੇ ਗੋਟੀ ਵੱਢ ਛੱਡਿਆ। ਨਹੀਂ ਇਹ ਦੇਖੋ, ਇਹ ਤਾਂ ਬੜੀ ਘਟੀਆ ਹਰਕਤ ਆ। ਹੋ ਗਿਆ ਜੀ, ਕੈਦ ਹੋ ਗਏ CCTV ਕੈਮਰੇ ਦੇ ਵਿੱਚ 2 ਜਾਣੇ ਆ। ਤੇ ਕਮਾਲ ਦੀ ਗੱਲ ਤੇ ਇਹ ਆ ਕਿ ਨਿਹੰਗ ਸਿੰਘਾਂ ਦੇ ਬਾਣੇ 'ਚ ਨੇ, ਪਤਾ ਨਹੀਂ ਹੁਣ ਕੌਣ ਨੇ ਇਹ ਫਰਜ਼ੀ ਨੇ ਜਾਂ ਕੀ ਹਿਸਾਬ ਕਿਤਾਬ ਹੈ ਇਹਨਾਂ ਦਾ, ਪਰ ਬਹੁਤ ਘਟੀਆ ਹਰਕਤ ਆ। ਦੇਖੋ ਪਿੰਡਾਂ ਦੇ ਵਿੱਚ ਜਿਹੜੇ ਹੁੰਦੇ ਨਹੀਂ ਆ ਮਾਈਕਰੋ ਫਾਈਨੈਂਸ ਕੰਪਨੀਆਂ ਜਿੱਦਾਂ ਹੁੰਦੀਆਂ ਨੇ, ਜਾਂ ਛੋਟੇ ਛੋਟੇ ਇਸ ਤਰ੍ਹਾਂ ਲੋਨ ਦਿੱਤੇ ਹੁੰਦੇ ਆ। ਘਰਾਂ ਦਾ ਤੁਹਾਨੂੰ ਪਤਾ ਹੀ ਆ, ਇੱਥੇ ਪਰਦੇ ਹੁੰਦੇ ਘਰਾਂ ਦੇ, ਕਈ ਵਾਰ ਸਰਦੇ ਪੁੱਜਦੇ ਘਰਾਂ ਨੇ ਵੀ ਇਸ ਤਰ੍ਹਾਂ ਛੋਟੇ ਛੋਟੇ ਲੋਨ ਲਏ ਹੁੰਦੇ ਆ, ਚੀਜ਼ਾਂ ਲਈਆਂ ਹੁੰਦੀਆਂ, ਤੇ ਉਹ ਕਿਸ਼ਤਾਂ ਇਕੱਠੀਆਂ ਕਰਨਾ ਹੁੰਦੇ ਆ। ਆਮ ਹੀ ਪਿੰਡਾਂ 'ਚ ਅੱਜ ਕੱਲ੍ਹ ਤੁਸੀਂ ਸ਼ਾਇਦ ਜੇ 2 ਸਾਲ 3 ਸਾਲ ਤੋਂ ਇੱਥੇ ਆਏ ਹੋਣਗੇ ਪੰਜਾਬ, ਤੁਹਾਨੂੰ ਇਹ ਚੀਜ਼ਾਂ ਨਾ ਦੇਖਣ ਨੂੰ ਮਿਲਣਗੀਆਂ। ਜੇ ਨਹੀਂ ਆਏ ਤਾਂ ਹੁਣ ਜਦੋਂ ਆਓਗੇ ਤਾਂ ਟੋਟਲੀ ਕਹਿ ਲਓ ਕਿ ਲੋਨ ਜਿਹੜਾ ਬੂਹੇ 'ਤੇ ਆ ਜਾਂਦਾ ਤੁਹਾਡੇ। ਤਾਂ ਉਹ ਜਿਹੜਾ ਵਿਚਾਰਾ ਕਲੈਕਸ਼ਨ ਵਾਲਾ ਬੰਦਾ ਸੀ, ਕਿਤੇ ਜਾ ਰਿਹਾ ਸੀ, ਇਹਨਾਂ ਕੰਬਖਤਾਂ ਨੇ ਘੇਰ ਕੇ ਉਹਦੇ ਤੋਂ ਪੈਸਾ ਖੋਲਿਆ। 1500 ਰੁਪਈਆ ਸੀ ਉਹਦੇ ਕੋਲ, ਝੁੱਗੇ 'ਚੋਂ ਕੁਛ ਹੋਰ ਸਮਾਨ ਲੈ ਗਏ ਹੋਣੇ ਆ, ਅਤੇ ਉਹਨੇ ਜਦੋਂ ਕਿਤੇ ਵਿਰੋਧ ਕੀਤਾ ਤਾਂ ਨਾਲ ਉਹ ਹੱਥ ਹੀ ਲਾ ਦਿੱਤਾ। ਤੇ ਹੁਣ ਪਤਾ ਕਰਨਾ ਚਾਹੀਦਾ ਕੌਣ ਆ, ਕਿ ਦੇਖੋ ਇਹ ਬਾਣਾ ਜਿਹੜਾ ਬਦਨਾਮ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ, ਭਾਵੇਂ ਕੋਈ ਅਸਲੀ ਹੈ ਚਾਹੇ ਕੋਈ ਨਕਲੀ ਹੈ, ਤੇ ਰੋਕਣੇ ਚਾਹੀਦੇ ਆ। ਤੁਸੀਂ ਦੇਖ ਲਓ ਕਿ ਕਿੰਨੇ ਹਾਦਸੇ ਹੋ ਗਏ ਹੁਣ। ਤਲਵੰਡੀ ਸਾਬੋ 'ਚ ਦੁਕਾਨਦਾਰ ਦਾ ਹੱਥ ਵੱਢਿਆ ਗਿਆ, ਆ ਬਟਾਲੇ ਦੇ ਵਿੱਚ ਸਾਥੀ ਆਪਦਾ ਨਿਹੰਗ ਸਿੰਘਾਂ ਨੇ ਮਾਰ ਦਿੱਤਾ। ਮਤਲਬ ਕਿ ਇਹ ਚੀਜ਼ਾਂ ਜਿਹੜੀਆਂ ਨੇ ਉਹ ਬਹੁਤ ਜਿੱਦਾਂ ਕਹਿ ਲਓ ਕਿ ਉਲਟ ਪ੍ਰਭਾਵ ਪਾਉਂਦੀਆਂ। ਇੱਕ ਪਾਸੇ ਤੇ ਲੋਕ ਤਾਰੀਫ ਕਰਨ ਡਏ ਆ, ਉਹ ਸਿਰਫ ਇਸੇ ਕਰਕੇ ਕਿਉਂਕਿ ਇੱਕ ਬਾਣਾ ਬਖਸ਼ਿਆ ਗੁਰੂ ਸਾਹਿਬ ਨੇ, ਇੱਕ ਦਿੱਖ ਬਖਸ਼ੀ ਆ ਸਿੱਖਾਂ ਨੂੰ। ਤਾਂ ਉਹਦਾ ਗਲਤ ਇਸਤੇਮਾਲ ਕੋਈ ਵੀ ਕਰੇ ਉਹਨੂੰ ਗਲਤ ਕਹਿਣਾ ਹੀ ਪਊਗਾ। ਪਰ ਇਹ ਬੰਦੇ ਫੜਨੇ ਚਾਹੀਦੇ, ਪਤਾ ਕਰਨਾ ਚਾਹੀਦਾ ਕਿ ਕਿਤੇ ਬਾਣੇ ਦੀ ਦੁਰਵਰਤੋਂ ਤਾਂ ਨਹੀਂ ਹੋ ਰਹੀ, ਕਿਤੇ ਕੋਈ ਹੋਰ ਬੰਦਾ ਇਸ ਤਰ੍ਹਾਂ ਤਾਂ ਨਹੀਂ ਚੋਰ ਠੱਗੀਆਂ ਕਰ ਰਿਹਾ, ਚੋਰੀਆਂ ਕਰ ਰਿਹਾ। ਫੜਨੇ ਚਾਹੀਦੇ ਆ ਬੰਦੇ। ਜੀ, ਤੇ ਬਹੁਤ ਬਹੁਤ ਧੰਨਵਾਦ ਮਿੰਟੂ ਜੀ, ਤੁਸੀਂ ਸਾਡੇ ਨਾਲ ਜੁੜੇ ਇਹਨਾਂ ਖਬਰਾਂ ਬਾਰੇ ਜਾਣਕਾਰੀ ਦਿੱਤੀਆਂ। ਮਿਲਦੇ ਹਾਂ ਅਗਲੀ ਵਾਰ। ਮਿਹਰਬਾਨੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਤੇ ਸਰੋਤਿਓ, ਇੱਥੇ ਸਾਡਾ ਅੱਜ ਦਾ ਪ੍ਰੋਗਰਾਮ ਸਮਾਪਤ। ਮਿਲਦੇ ਹਾਂ ਅਗਲੀ ਵਾਰ। ਤੱਕ ਲਈ ਮੇਰੇ ਵੱਲੋਂ ਵੀ ਤੁਹਾਨੂੰ ਸਭ ਨੂੰ ਸਤਿ ਸ਼੍ਰੀ ਅਕਾਲ। ਸੁਣਦੇ ਰਹੋ ਪੰਜਾਬੀ ਰੇਡੀਓ USA।